ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਦੀ ਇਸ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਆਪਾਂ ਬਾਤ ਪਾਵਾਂਗੇ, ਗੱਲਬਾਤ ਕਰਾਂਗੇ ਕਿਸਾਨੀ ਦੀ। ਇੱਕ ਕਿਸਾਨ ਦੀ ਮੌਤ ਤੇ ਸਰਹੱਦ ਤੇ ਜੋ ਕੁਛ ਵਾਪਰਿਆ, ਉਹਨੇ ਸਾਰੇ ਪੰਜਾਬ ਨੂੰ, ਵਰਲਡ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਰਹਿੰਦਾ ਉਹਨੂੰ ਝੰਜੋੜ ਕੇ ਰੱਖ ਦਿੱਤਾ। ਭਗਵੰਤ ਮਾਨ ਸਰਕਾਰ ਨੂੰ, ਮੋਦੀ ਸਰਕਾਰ ਨੂੰ, ਖੱਟਰ ਸਰਕਾਰ ਨੂੰ। ਦੇਖੋ, ਸਰਕਾਰਾਂ ਇੱਕ ਨਹੀਂ, ਕਦੇ ਵੀ ਕਿਸੇ ਵੀ ਮਾਮਲੇ 'ਚ ਦੋਸ਼ੀ ਹੁੰਦੀਆਂ ਜਦੋਂ ਇਹ ਇੰਟਰਸਟੇਟ ਦਾ ਮਾਮਲਾ ਹੋਵੇ। ਸਰਕਾਰਾਂ ਸਾਰੀਆਂ ਹੀ ਦੋਸ਼ੀ ਨੇ। ਮੋਦੀ ਸਰਕਾਰ, ਚਾਹੇ ਉਹਨਾਂ ਦਾ ਸਾਰਾ ਜੋ ਪ੍ਰਚਾਰ ਤੰਤਰ ਹੈ, ਜੋ ਵੀ ਹੈ, ਸਾਰੇ ਜ਼ਿੰਮੇਵਾਰ। ਖੱਟਰ ਸਰਕਾਰ ਜਿਹਦੇ ਮੋਢੇ ਉੱਤੇ ਧਰ ਕੇ ਮੋਦੀ ਸਰਕਾਰ ਨੇ ਇਹ ਚਲਾਈ ਹੈ, ਤੇ ਉਸ ਤੋਂ ਬਾਅਦ ਸਾਡੀ ਮਾਨ ਸਰਕਾਰ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਮਾਨ ਸਰਕਾਰ ਦੇ ਉੱਤੇ ਕਿਹੋ ਜਿਹੀਆਂ ਕੁਤਾਹੀਆਂ ਉਹਨਾਂ ਨੇ ਕੀਤੀਆਂ, ਕਿਹੋ ਜਿਹੇ ਮਾਮਲਿਆਂ ਦੇ ਵਿੱਚ ਉਹਨਾਂ ਨੇ ਨਜਿੱਠਣ ਦੇ ਵਿੱਚ ਉਹ ਫੇਲ ਸਾਬਤ ਹੋਏ, ਉਹਦੇ ਤੇ ਆਪਾਂ ਬੜੀ ਡਿਟੇਲ ਗੱਲਬਾਤ ਕੀਤੀ। ਤੇ ਨਾਲ ਹੀ ਜਿਹੜਾ ਸਾਡਾ ਭਰਾ, ਸਾਡਾ ਕਿਸਾਨ ਭਰਾ ਸ਼ੁਭਕਰਮਨ, ਗੋਲੀ ਦਾ ਸ਼ੁਭਕਰਮਨ ਉਹਦਾ ਨਾਮ ਹੈ, ਉਹ ਜਿਹੜਾ ਸ਼ਿਕਾਰ ਹੋ ਗਿਆ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਘਰ ਦੇ ਹਾਲਾਤ ਨੇ, ਬੜੇ ਹਾਲਾਤ ਦ੍ਰਿਸ਼ਮਾਤ ਕਿਸਾਨੀ ਚੋਂ ਆਮ ਪਰਿਵਾਰ ਹੈ, ਸਧਾਰਨ ਪਰਿਵਾਰ ਹੈ। ਹਾਲਾਤਾਂ ਦਾ ਕੋਈ ਬਾਹਲਾ ਦੱਸਣ ਦੀ ਲੋੜ ਨਹੀਂ, ਆਪਾਂ ਨੂੰ ਪਤਾ ਹੀ, ਆਪਾਂ ਉੱਥੋਂ ਹੀ ਆਏ ਹਾਂ, ਪੰਜਾਬ ਦੇ ਵਿੱਚੋਂ ਹੀ। ਆਪਾਂ ਨੂੰ ਪਤਾ ਹੈ ਕਿ ਜਿਹੜੇ ਜ਼ਿਮੀਂਦਾਰ ਕੋਲੇ 3-4 ਕਿੱਲੇ ਪੈਲੀ ਹੈ, ਉਹਦਾ ਗੁਜ਼ਰ ਬਸਰ ਕਿਵੇਂ ਹੁੰਦਾ ਹੋਊਗਾ। ਇਹਨਾਂ ਦੇ ਪਿਤਾ ਵੀ ਇੱਕ ਪ੍ਰਾਈਵੇਟ ਨੌਕਰੀ ਕਰਦੇ ਨੇ। ਜਿਹੜਾ ਕਿਸਾਨ ਭਰਾ ਸਾਡਾ ਸਾਡੇ ਦਰਮਿਆਨ ਨਹੀਂ ਰਿਹਾ, ਔਰ ਇਸ ਕਿਸਾਨੀ ਅੰਦੋਲਨ ਖਾਤਰ, ਕਿਸਾਨੀ ਮੰਗਾਂ ਖਾਤਰ ਉਹ ਸ਼ਹੀਦੀ ਦੇ ਗਿਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਕੱਲ੍ਹ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਹੈ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਪ੍ਰਗਟਾ ਸਕਦੇ ਹੋ। ਕਿਸਾਨ ਆਗੂਆਂ ਦੀ ਰਣਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿਸਾਨ ਆਗੂ ਅੱਗੇ ਕੀ ਕਰਨ। 2 ਦਿਨਾਂ ਦੇ ਲਈ ਇਹ ਟਾਲਿਆ, 2 ਦਿਨਾਂ ਤੋਂ ਬਾਅਦ ਜਿਹੜਾ ਖਦਸ਼ਾ ਹੈ, ਜਿਹੜਾ ਤੌਖਲਾ ਹੈ, ਉਹ ਆਪਣੇ ਸਾਹਮਣੇ ਹੀ ਖੜਾ ਸਾਰਿਆਂ ਦੇ, ਕਿ 2 ਦਿਨਾਂ ਬਾਅਦ ਕਿਤੇ ਫਿਰ ਤੋਂ ਕਿਸੇ ਪੰਜਾਬੀ ਭਰਾ ਦਾ, ਵੀਰ ਦਾ ਖੂਨ ਨਾ ਡੁੱਲ ਜਾਵੇ। 2 ਦਿਨਾਂ ਤੋਂ ਫਿਰ 2 ਦਿਨਾਂ ਬਾਅਦ ਸਾਡੇ ਤੇ ਫਿਰ ਕਿਤੇ ਉਹੀ ਜ਼ਬਰ ਨਾ ਹੋ ਜਾਵੇ। ਇਸੇ ਕਰਕੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਸੇ ਮਾਮਲੇ ਨੂੰ ਲੈ ਕੇ। ਔਰ ਆਪਾਂ ਸਾਰੇ, ਜਿੱਥੇ ਵੀ ਪੰਜਾਬੀ ਵੱਸਦਾ ਹੈ, ਉਹ ਪੰਜਾਬ ਦੀ ਸਦਾ ਸੁੱਖ ਮੰਗਦਾ ਹੈ। ਸਰਕਾਰਾਂ ਦੀਆਂ ਇਹਨਾਂ ਦਮਨਕਾਰੀ ਨੀਤੀਆਂ ਕਰਕੇ, ਸਰਕਾਰਾਂ ਦੀਆਂ ਇਹਨਾਂ ਚਾਲਾਂ ਕਰਕੇ, ਕੇਂਦਰ ਸਰਕਾਰ ਦੀਆਂ ਵਧੀਕੀਆਂ ਕਰਕੇ ਫਿਰ ਆਪਣੇ ਪੰਜਾਬੀਆਂ ਦੇ ਵਿੱਚ ਹੀ ਅਲੈਹਦਗੀ, ਬੇਗਾਨਗੀ ਦੀ ਭਾਵਨਾ ਪੈਦਾ ਹੁੰਦੀ ਹੈ। ਤੇ ਫਿਰ ਸਰਕਾਰਾਂ ਇਹਨੂੰ ਜੋੜ ਦਿੰਦੀਆਂ ਕਿ ਜੀ ਇਹ ਦੇਸ਼ ਤੋੜਨ ਨੂੰ ਫਿਰਦੇ ਆ, ਇਹ ਖਾਲਿਸਤਾਨੀ ਹੈ। ਜਦੋਂ ਤੁਸੀਂ ਸਾਨੂੰ ਆਈਸੋਲੇਟ ਹੀ ਕਰਤਾ, ਇੱਕ ਪਾਸੇ ਪਾਕਿਸਤਾਨ ਹੈ, ਉਧਰ ਕੰਡਿਆਲੀ ਤਾਰ ਲੱਗੀ ਹੈ, ਪਹਾੜਾਂ 'ਚ ਅਸੀਂ ਜਾ ਨਹੀਂ ਸਕਦੇ, ਰਾਜਸਥਾਨ ਨੂੰ ਅਸੀਂ ਜਾ ਨਹੀਂ, ਉਧਰ ਜਾ ਕੇ ਅਸੀਂ ਕਰਾਂਗੇ ਕੀ, ਦਿੱਲੀ ਨੂੰ ਤੁਸੀਂ ਸਾਨੂੰ ਆਉਣ ਨਹੀਂ ਦਿੰਦੇ, 3 ਹੀ 4 ਹੀ ਰਾਹ ਨੇ, ਕਿੱਧਰ ਜਾਈਏ ਅਸੀਂ। ਤੁਸੀਂ ਵੱਡੀਆਂ ਵੱਡੀਆਂ ਬੈਰੀਕੇਡ ਖੜੇ ਕਰਕੇ, ਮਲਟੀ ਲੇਅਰ ਬੈਰੀਕੇਡਿੰਗ ਕਰਕੇ, ਤੇ ਉਸ ਤੋਂ ਬਾਅਦ ਆਪਦੀ ਫੌਜ ਠੱਲ ਕੇ, ਪੁਲਿਸ ਠੱਲ ਕੇ, 2-2 3-3 ਤਰ੍ਹਾਂ ਦੀ ਫੋਰਸ ਲਾ ਕੇ ਸਾਨੂੰ ਉੱਥੇ ਆਈਸੋਲੇਟ ਤਾਂ ਕਰੀ ਬੈਠੇ ਆ। ਹੋਰ ਅਸੀਂ ਪੰਜਾਬੀ ਕਰੀਏ ਕੀ। ਸੋ ਇੱਕ ਤਾਂ ਐਸਕੇਐਮ ਨੇ ਜਿਹੜੇ ਐਲਾਨ ਕੀਤੇ ਆ, ਉਹਨਾਂ ਬਾਬਤ ਆਪਾਂ ਗੱਲਬਾਤ ਕਰਾਂਗੇ। ਉਹਨਾਂ ਨੇ ਕਿਹੜੇ ਐਲਾਨ ਕੀਤੇ ਆ, ਤੇ ਇਹਦੇ ਨਾਲ ਨਾਲ ਤੁਸੀਂ ਉੱਥੇ ਜੋ ਕੁਛ ਵਾਪਰਿਆ ਉਹਦੇ ਬਾਬਤ ਆਪਣੀ ਰਾਏ ਰੱਖ ਸਕਦੇ ਹੋ। 408-272-5200 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕਿ ਅਗਲੀ ਰਣਨੀਤੀ ਕੀ ਹੋਵੇ, ਕਿਵੇਂ ਕਿਸਾਨ ਆਗੂ ਲੀਡ ਕਰਨ, ਕਿਹੜੀਆਂ-ਕਿਹੜੀਆਂ ਗੱਲਾਂ ਤੇ ਅਸੀਂ ਧਿਆਨ ਦੇਈਏ, ਤੇ ਕਿਹੜੀ-ਕਿਹੜੀ ਲੀਡਰਸ਼ਿਪ ਐਕਸਪੋਜ਼ ਹੋਈ ਹੈ। ਆਪਾਂ ਦੇਖਿਆ ਨਾ ਕਿ ਇੱਕ ਤਬਕਾ ਤਾਂ ਪਹਿਲਾਂ ਹੀ ਰੱਦ ਕੀਤਾ ਹੋਇਆ ਪੰਜਾਬੀਆਂ ਨੇ, ਭਾਜਪਾਈ, ਅਕਾਲੀ ਤੇ ਕਾਂਗਰਸੀ। ਇਹਨਾਂ ਨੂੰ ਤਾਂ ਰੱਦ ਕਰਦੇ ਆ ਪੰਜਾਬੀ, ਕਹਿੰਦੇ ਯਾਰ ਇਹਨਾਂ ਨੇ ਤਾਂ ਨਾ ਸਾਡੇ ਨਾਲ ਕੱਲ੍ਹ ਖੜੇ ਸੀ, ਨਾ ਅੱਜ ਖੜੇ ਆ। ਕਾਂਗਰਸ ਨੇ ਜੋ ਜ਼ੁਲਮ ਕੀਤਾ ਕਿਸੇ ਤੋਂ ਲੁਕਿਆ ਨਹੀਂ ਹੈ। ਅਕਾਲੀ ਦਲ ਦੇ ਰਾਜ ਦੇ ਵਿੱਚ ਜੋ ਵਾਪਰਿਆ ਕਿਸੇ ਤੋਂ ਲੁਕਿਆ ਨਹੀਂ ਹੈ। ਸੋ ਹੁਣ ਇੱਕ ਜਿਹੜੀ ਹੋਣ ਵਾਲੀ ਧਿਰ ਹੈ, ਇਹਨਾਂ ਤੋਂ ਵੀ ਖਾਸੇ ਨਾਰਾਜ਼ਗੀ, ਔਰ ਉਸ ਨਾਰਾਜ਼ਗੀ ਦੇ ਬਹੁਤ ਵੱਡੇ ਕਾਰਨ ਵੀ ਨੇ, ਬਿਨਾਂ ਕਾਰਨ ਤੋਂ ਕੋਈ ਨਾਰਾਜ਼ਗੀ ਨਹੀਂ। ਐਸਕੇਐਮ ਨੇ ਜਿਹੜੇ ਐਲਾਨ ਕੀਤੇ ਨੇ, ਤੇ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕੀ ਹੈ, ਔਰ ਕਿਸਾਨ ਆਗੂਆਂ ਨੂੰ ਕੱਲ੍ਹ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਤਿੱਖੇ ਸਵਾਲਾਂ ਦੇ ਵਿੱਚ ਇੱਕ ਸਵਾਲ ਇਹ ਵੀ ਸੀਗਾ ਵੀ ਤੁਸੀਂ ਖੁਦ ਪੰਜਾਬੀਆਂ ਨੂੰ ਕਹਿੰਦੇ ਹੋ ਕਿ ਤੁਸੀਂ ਆਓ, ਇਸ ਮੋਰਚੇ ਦੇ ਵਿੱਚ ਆਪਣਾ ਹਿੱਸਾ ਪਾਓ, ਤੁਸੀਂ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆਓ, ਪਿੰਡਾਂ ਦੇ ਵਿੱਚ ਕਮੇਟੀਆਂ ਬਣਾਓ, ਪਰ ਆਪ ਦੇ ਵਿੱਚ ਤੁਹਾਡੇ 'ਚ ਏਕਾ ਨਹੀਂ ਹੈ। ਹੁਣ ਏਕੇ ਦੇ ਵਿੱਚ ਜਦੋਂ ਗੱਲ ਆ ਜਾਂਦੀ ਹੈ, ਫਿਰ ਕਈ ਕਿਸਾਨ ਆਗੂਆਂ ਦੇ ਉੱਤੇ ਗੱਲਾਂ ਲੱਗਦੀਆਂ ਵੀ ਨੇ। ਕੁਛ ਖੱਬੇ ਪੱਖੀ ਧਿਰਾਂ ਨੇ, ਕੁਛ ਪੰਥਕ ਧਿਰਾਂ ਨੇ, ਪੰਥ ਨੂੰ ਪਰਨਾਈਆਂ ਹੋਈਆਂ ਨੇ। ਉਹਨਾਂ ਦੇ ਵਿੱਚ ਆਪਣੀ ਆਪਣੀ ਸਟਾਂਸ ਕਰਕੇ, ਕਈਆਂ ਦੇ ਵਿੱਚ ਈਗੋ ਆ, ਹਉਮੈ ਆ, ਉਹਦੀ ਆਲੋਚਨਾ ਜਿਹੜੀ ਆ ਉਹ ਹੁੰਦੀ ਹੈ। ਪਰ ਅਸਲ ਦੇ ਵਿੱਚ ਆਪਾਂ ਕਹਿੰਦੇ ਕਿ ਜਦੋਂ ਮਸਲਾ ਹੀ ਕਿਸਾਨੀ ਦਾ, ਜਦੋਂ ਮਸਲਾ ਹੀ ਪੰਜਾਬੀਅਤ ਦਾ ਆ ਗਿਆ, ਫਿਰ ਤੁਸੀਂ ਡੀਕੋਗੇ, ਡੀਕੀ ਜਾਓਗੇ। ਫਿਰ ਤਾਂ ਜਿਹੜੇ ਲੋਕ ਲੀਡ ਕਰ ਰਹੇ ਨੇ, ਉਹਨਾਂ ਦੀ ਲੀਡ ਦੇ ਵਿੱਚ ਜੋ ਕੁਛ ਅਣਕਿਆਸਾ ਵਾਪਰ ਗਿਆ, ਫਿਰ ਉਹਦੇ ਲਈ ਤਾਂ ਉਹ ਵੀ ਜ਼ਿੰਮੇਵਾਰ ਹੋਣਗੇ। ਕਿਉਂਕਿ ਇਹ ਜਿਹੜੇ 2 ਆਗੂ ਨੇ ਇਸ ਟਾਈਮ, ਸਵਰਨ ਸਿੰਘ ਪੰਧੇਰ ਤੇ ਡੱਲੇਵਾਲ ਸਾਹਿਬ, ਇਹਨਾਂ ਬਾਰੇ ਵੀ ਇਹ ਕਿਹਾ ਜਾਂਦਾ ਕਿ ਨੋ ਡਾਊਟ ਇਹਨਾਂ ਨੇ ਮੁੱਦਾ ਪਹਿਲਾਂ ਚੱਕਿਆ, ਨੋ ਡਾਊਟ ਇਹਨਾਂ ਨੂੰ ਇਹ ਕ੍ਰੈਡਿਟ ਦੇਣਾ ਚਾਹੀਦਾ ਕਿ ਇਹਨਾਂ ਨੇ ਲੜਾਈ ਛੇੜੀ। ਪਰ ਅਸਲ ਦੇ ਵਿੱਚ ਕਿਸਾਨ ਆਗੂ ਜਿਹੜੇ ਨਹੀਂ ਆਏ, ਉਹਨਾਂ ਵਿੱਚ ਵੀ ਇਸ ਚੀਜ਼ ਦਾ ਵੱਡਾ ਹਿੱਸਾ ਹੈ। ਹੁਣ ਜੇ ਆਪਾਂ ਬਲੇਮ ਗੇਮ ਦੇ ਵਿੱਚ ਪੈ ਗਏ, ਗੱਲ ਬਹੁਤ ਅੱਗੇ ਵੱਧ ਜਾਣੀ ਹੈ।
ਪਹਿਲਾਂ ਆਪਾਂ ਇਹਨਾਂ ਆਗੂਆਂ ਦੀ ਪ੍ਰੈਸ ਕਾਨਫਰੰਸ ਸੁਣਦੇ ਹਾਂ ਤੇ ਉਸ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਆ। 408 272 5200 ਸਟੂਡੀਓ ਦਾ ਨੰਬਰ ਹੈ। ਆਓ ਸੁਣਦੇ ਹਾਂ ਕਿਸਾਨ ਆਗੂਆਂ ਦਾ ਕੀ ਕਹਿਣਾ। उसकी गोली से शहीद हुआ है। हम उस जाबर सरकार की जोरदार निखेधी करते हैं और उसके रोष में हम कल को रोष प्रदर्शन के रूप में से तय किया है कि सारे देश के अंदर हरियाणा के होम मिनिस्टर और मुख्यमंत्री और अमित शाह जो देश के गृह मंत्री हैं, तीनों के पुतले फूके जाएंगे। सारे देश के अंदर उनके पुतले फूकने का फैसला किया है। साथियों, आज हम लोगों ने अपने उस शहीद नौजवान किसान को श्रद्धांजलि भी दी है। वो किसान लहर का शहीद है और संयुक्त किसान मोर्चा उसकी शहादत को प्रणाम करते हुए इस कल के दिन सारे देश में रोष व्यक्त करेगा। ब्लैक डे, आक्रोश डे के रूप में इसको मनाएगा। अलग अलग ढंग से लोग इस दिन विरोध प्रदर्शन करेंगे और पुतला जलाएंगे गृह मंत्री अमित शाह का, इसके अलावा सीएम खट्टर का और हरियाणा के होम मिनिस्टर अनिल विज का। मैं राज्यपाल जी से बेनती करूंगा कि इसमें आगे वो ऐड करें और बाकी की बात जो वो रखना चाहते हैं। और हमने डिमांड किया है कि सरकार, हरियाणा की पुलिस ने पंजाब के एरिया में आके गोली चलाई, वहां हमारे ट्रैक्टर तोड़े। इसके लिए हमने डिमांड किया कि 302 का पर्चा दर्ज हो और जो पुलिसकर्मी है उसके अलावा होम मिनिस्टर, हरियाणा के होम मिनिस्टर के ऊपर, उसके चीफ मिनिस्टर के ऊपर ये 302 का पर्चा दर्ज होना चाहिए। ये हमने तय किया है। और इसके अलावा इसकी जुडिशियल इंक्वायरी करवाई जाए, ये हमारी डिमांड है। कंपनसेशन 1 करोड़ रुपए का कंपनसेशन, वो भी हमने डिमांड किया है। इसके अलावा एक ये तय किया है कि 14 मार्च को हम सारे देश की एक बड़ी महापंचायत रामलीला मैदान दिल्ली में करेंगे 14 मार्च को। तो उसका फैसला किया, सारे देश से किसान वहां दिल्ली पहुंचेंगे और 14 मार्च की रैली में शामिल होंगे। इसके आगे डकैत साहब 26 का प्रोग्राम ये तय किया जो सब लोगों ने बता दिया। और एक 26 तारीख का 26 फरवरी का जो प्रोग्राम होगा वो ट्रैक्टर मार्च का है। हाईवे पे ट्रैक्टर अब अपने स्टेट में, अब अपने जिले में हाईवे, नेशनल हाईवे और स्टेट हाईवे पे रुक जाएंगे एक साइड में, जो रास्ता दिल्ली की तरफ को लगता है, वहां पर अपना रोष प्रदर्शन करेंगे। एक साइड का हाईवे खुला रहेगा जिससे आते जाते लोग देख रहे हैं, किसान दिल्ली भी जा सकते हैं ट्रैक्टर लेकर। ये हमारा प्रोग्राम रहेगा। और उसी दिन WTO का पुतला दहन होगा वहां पे, क्योंकि 3 दिन की मीटिंग, 3-4 दिन की WTO के साथ में चल रही है। तो एग्रीकल्चर को WTO से बाहर निकालो, भारत सरकार एग्रीकल्चर को WTO से बाहर निकाल कर जाए, ये हमारी डिमांड रहेगी। उसका पुतला दहन होगा और ट्रैक्टर रोष प्रदर्शन करा जाएगा। वहां पर ट्रैक्टर के साथ लोग जाएंगे, पूरे देश भर से लोग वहां पे इकट्ठा हो। अब अपने हाईवे के जो भी गांव के नजदीक हाईवे जिसका है वहां पर अपना इकट्ठा हो जाए, खड़ा हो जाए। वो डेट 26 फरवरी 26 मार्च 14 मार्च का तो दिल्ली का है, वो बगैर ट्रैक्टर के होगा, एक दिन का होगा। हम लोग ये समझ रहे हैं, एडिशन करूंगा मैं, हम लोग ये समझ रहे हैं कि ये सारे रिप्रेशन के पीछे जो जबर हुआ है किसानों के ऊपर, इसको पीछे से बैठकर देश का होम मिनिस्टर डिजाइन कर रहा है। इसलिए संयुक्त किसान मोर्चा होम मिनिस्टर अमित शाह, हरियाणा के चीफ मिनिस्टर खट्टर और हरियाणा के होम मिनिस्टर अनिल विज के रेजिग्नेशन की मांग करता है। ये उन्होंने देश के किसानों के खिलाफ एक किस्म से तानाशाह जंग का ऐलान किया है। ये सत्ता का अहंकार, आपको जिन लोगों ने सत्ता पे बिठाया उन्हीं के ऊपर आप वार कर रहे हैं। इनको इस्तीफा देना चाहिए। और ये मांग को लेकर सारे देश में हम लोग किसान पंचायत के दौरान
लंबे ढंग से एक कैंपेन लेंगे और गांव-गांव सतर तक जाएंगे इस बात को उठाने के लिए। 26 की ट्रैक्टर परेड पंजाब में सभी नेशनल हाईवे और स्टेट हाईवे पूरे देश में ही इस तरह से होगी। ट्रैक्टर निकाल कर लाएंगे हम लोग सड़कों पे। उस दिन अमृतसर से लेके हम चाहेंगे कि नेशनल हाईवे पर शंभू तक किसान ट्रैक्टर सड़कों पे लाएं और खड़ा करें। ये भी उसी प्रोटेस्ट के खिलाफ WTO से बाहर आने के मामले को लेकर, और ये टोटल जो हमारा आक्रोश है उसको प्रकट करेगा। और हरियाणा में शंभू से दिल्ली तक पूरे देश में होगा। मैं डॉक्टर दर्शनपाल जी से बेनती करूंगा वो बोल। जैसे बताया गया है, राजेवाल जी ने उसमें ऐड करना चाहता हूं कि उसमें एक साथी शहीद हुआ है, 14 जख्मी हुए, जिनमें 3 गंभीर राजेंद्रा अस्पताल में है, 11 पात्रा के सिविल अस्पताल में थे कल तक। और ये जो शहीद हुआ साथी है, इसके बारे में जो आया भी है, गरीब जिला बठिंडा का था, 15-16 लाख कर्ज था। हमारी डिमांड ये भी है कि उसका कर्ज भी टोटल उस पर माफ किया जाए, और जो कंपेंसेशन राज्यपाल जी ने कहा है वो हमारी डिमांड है। दूसरा, 26 से 29 तक WTO का जो बैठक अबू धाबी में होने जा रहा है, उसके पहले ही दिन जैसे टिकैत जी ने बताया, वो उसमें ट्रैक्टर्स के साथ साथ WTO के बड़े बड़े पुतले जलाए जाएंगे पूरे देश में। इतना मैं ऐड करना चाहता हूँ। केपी कृष्ण, मुआवजे की मांग आप केंद्र से कर रहे हैं या राज्य सरकार से? किससे कर रहे हैं वो थोड़ा क्लियर आगे आपका सवाल पूछेंगे, हम सवाल ले लेंगे। अभी एक महत्वपूर्ण फैसला ये भी हुआ है कि अभी ये जो किसानों का आंदोलन जो चल रहा है, इसको अलग अलग करने के लिए, डिविजन करने के लिए जो कोशिश है उसको रोकना है और किसान को इश्यू बेस्ड यूनिटी बना चाहिए। इसके लिए हमने कोऑर्डिनेशन के लिए एक कमेटी का बनाने का फैसला किया है। वो कोऑर्डिनेशन कमेटी का जिम्मेदारी ये होगा कि पुराना एसकेएम में जितना लोग ये जो 3 काला कानून को वापस कराने के लिए जो योगदान दिया, जितना शहीद 736 शहीद उस समय पे हुआ था, अभी 4 लोग और शहीद हुए, 740 शहीद हो गए। ये सारे शहीदों अलग अलग जथेबंदियों से है, और वो सारे जथेबंदियों जो किसानों को सही मुद्दे के लिए योगदान कर रहा है, आंदोलन कर रहा है, उसका साथ बातचीत करना और हमारा एकता बनाना। इसके लिए हम 6 मेंबर का कमेटी बनाएंगे। वो 6 मेंबर कमेटी का सदस्यों का नाम बोल रहा हूँ: हनन मुल्ला जी, उग्रहान जी, युद्धवीर जी, उग्रहान जी, उद्धवीर जी और रमिंदर जी और राजेवाल जी और दर्शनपाल जी। एक और बार दोहराऊं: हनन मुल्ला, उग्रहान जी, युद्धवीर जी, रामिंदर जी पटियाला, राजेवाल जी और दर्शनपाल। और इसका साथ साथ ये भी एक बात बोलना था, ये जो 14 मार्च का जो महापंचायत हम दिल्ली करेंगे, इसको पहले और उसके बीच में वो राज्य तय करेंगे कौन सा दिन में होगा। हर एक राज्य में किसानों का पदयात्रा होगा और पदयात्रा करके हमारा राज्यपाल को मिलेंगे और बड़ा पैमाने पे किसान जाके हमारा सारे ये जो रिप्रेशन जो हो रहा है सारे देश में, ये बंद करने के लिए मांग होगा। इसका साथ हमारा ये जो महापंचायत सिर्फ किसान का नहीं है, किसान मजदूर महापंचायत है। इसलिए हम जो किसान मजदूर का मुद्दे लेके, जिसमें हमारा MSP है, कर्जा माफी है और नो प्राइवेटाइजेशन ऑफ इलेक्ट्रिसिटी का बात है, और सबसे बड़ा एक मुद्दा हमारा किसानों सा है कि ये जो लखीमपुर केरी में जो इतना बड़ा पैमाने पे किसानों का मसाक किया है, उसका जो मुख्य आरोपी अभी भी होम मिनिस्टर का रूप में, स्टेट होम मिनिस्टर का रूप में है, अजय मिश्रा सैनी, उसका ऊपर कार्रवाई, उसको जेल में डालना, ये हमारा मुद्दा है। इसका साथ मजदूरों का भी जो उनका फॉर लेबर कोड का वापस करना और प्राइवेटाइजेशन का, इतना मुद्दा भी हम इसका साथ जोड़ेंगे और जोड़ के हर एक हमारा स्टेट में पदयात्रा निकाल के और बड़ा महापंचायत वहां भी करेंगे। इसका बाद हम 14 फरवरी का, मार्च का यहाँ का रामलीला का महापंचायत भी करेंगे। शुक्रिया। डॉक्टर सुनीलम।
ਸੋ ਇਸ ਕਾਨਫਰੰਸ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਆਪਾਂ ਸੁਣਿਆ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਸੰਬੋਧਨ ਕਰ ਰਹੇ ਸੀ, ਉਹਨਾਂ ਦੇ ਆਗੂ ਵੱਖ-ਵੱਖ ਆਗੂ। ਹੁਣ ਇੱਕ ਕਮੇਟੀ ਬਣਾ ਦਿੱਤੀ ਗਈ ਆ। ਕਮੇਟੀ ਜਿਹੜੀ ਆ ਉਹ ਦੇਖੇਗੀ ਕਿ ਇਹਨਾਂ ਦੇ ਜਿਹੜੇ ਕਿਸਾਨਾਂ ਦੇ ਨਾਲ ਆਪਸੀ ਜਿਹੜੇ ਮਤਭੇਦ ਸੀਗੇ ਜਾਂ ਇਹਨਾਂ ਦੀ ਸਹਿਮਤੀ ਕਿਉਂ ਨਹੀਂ ਬਣ ਸਕੀ ਸੀ, ਹੁਣ ਉਹ ਇੱਕ ਦੂਜੇ ਨਾਲ ਗੱਲਬਾਤ ਕਰਨਗੇ। ਜਿਹੜੇ ਅਹਿਮ ਐਲਾਨ ਨੇ, ਜੇਕਰ ਉਹਨਾਂ ਵੱਲ ਚੱਲੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ। 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨ ਪੰਚਾਇਤ ਹੋਊਗੀ। 26 ਫਰਵਰੀ ਨੂੰ ਆਪਣੇ ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ। ਇਹਦੇ ਨਾਲ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਕਹੀ ਗਈ ਹੈ। ਉਹਨਾਂ ਨੂੰ ਮਿਲਣਾ ਚਾਹੀਦਾ। ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ 302 ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸ਼ੰਭੂ ਮੋਰਚੇ ਤੇ ਪੰਜਾਬ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਲੰਗਰ ਤੇ ਹੋਰ ਵਾਹਨ ਰੋਕੇ ਸੀਗੇ, ਉਹਨਾਂ ਦੇ ਬਾਰੇ ਕਿਹਾ ਗਿਆ ਕਿ ਪੰਜਾਬ ਸਰਕਾਰ ਕਿਸਾਨੀ ਮੋਰਚੇ ਪ੍ਰਤੀ ਆਪਣਾ ਸਟੈਂਡ ਸਪਸ਼ਟ ਕਰੇ। ਹਰਿਆਣਾ ਪੁਲਿਸ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ 5 ਕਿਸਾਨਾਂ ਨੂੰ ਚੁੱਕਿਆ। ਪੰਜਾਬ ਸਰਕਾਰ ਇਸ ਉੱਤੇ ਵੀ ਕਾਰਵਾਈ ਜ਼ਰੂਰ ਕਰੇ। ਇਹ ਜਿਹੜੀਆਂ ਮੰਗਾਂ ਨੇ ਇਹ ਕੱਲ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀਆਂ ਗਈਆਂ ਨੇ। ਜਿਹੜਾ ਪਹਿਲਾਂ ਵਾਲਾ ਕਿਸਾਨ ਮੋਰਚਾ ਜਿੱਤਿਆ ਗਿਆ ਸੀ, ਕਿਸਾਨ ਅੰਦੋਲਨ, ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ, ਭਾਵੇਂ ਕੋਈ ਖੱਬੇ ਪੱਖੀ ਧਿਰ ਸੀ, ਭਾਵੇਂ ਕੋਈ ਸੱਜੇ ਪੱਖੀ ਸੀ, ਕੋਈ ਪੰਥ ਨੂੰ ਪ੍ਰਣਾਈ ਧਿਰ ਸੀ, ਸਾਰੀਆਂ ਦੇ ਇਕੱਠ ਨੇ ਇਹ ਮੋਰਚਾ ਜਿੱਤਿਆ। ਬਾਅਦ ਦੇ ਵਿੱਚ ਹੁਣ ਕੇਂਦਰ ਸਰਕਾਰ ਨੂੰ ਪਤਾ ਲੱਗਿਆ ਕਿ ਇਹ ਜਿਹੜੇ ਲੋਕ ਨੇ, ਇਹਨਾਂ ਇਕੱਠਿਆਂ ਨਾਲ ਅਸੀਂ ਨਜਿੱਠ ਨਹੀਂ ਸਕਦੇ। ਉਹਨਾਂ ਨੇ ਵੀ ਕੁਛ ਆਪਣੇ ਬੰਦੇ ਛੱਡ ਕੇ ਵਿੱਚ ਕਿਸਾਨ ਜਥੇਬੰਦੀਆਂ ਦੇ ਇਸ ਅੰਦੋਲਨ ਦੇ ਵਿੱਚ ਉਹਨਾਂ ਨੂੰ ਏਕਾ ਨਹੀਂ ਕਰਨ ਦਿੱਤਾ, ਜਿਹਦਾ ਨੁਕਸਾਨ ਆਪਾਂ ਦੇਖਿਆ ਕਿ ਇੱਕ ਨੌਜਵਾਨ ਗੋਲੀ ਦੇ ਨਾਲ ਮਾਰਿਆ ਗਿਆ, ਸ਼ਹੀਦ ਹੋ ਗਿਆ। 5-6 ਨੌਜਵਾਨ ਜਿਨ੍ਹਾਂ ਦੇ ਚੁੱਕਣ ਬਾਰੇ ਗੱਲਬਾਤ ਕੀਤੀ ਗਈ ਹੈ, ਉਹਨਾਂ ਬਾਰੇ ਨਾ ਪੰਜਾਬ ਸਰਕਾਰ ਤੇ ਹਾਲੇ ਤੱਕ ਕਿਸਾਨ ਆਗੂਆਂ ਨੇ ਵੀ ਕੁਛ ਸਪਸ਼ਟ ਨਹੀਂ ਕੀਤਾ। ਡੱਲੇਵਾਲ ਤੇ ਪੰਧੇਰ ਸਾਹਿਬ ਜਿਹੜੇ ਨੇ, ਜਦੋਂ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਤਾਂ ਉਹਨਾਂ ਨੇ ਵੀ ਮੀਡੀਆ ਦੇ ਮੁਖਾਤਬ ਹੋ ਕੇ ਕੁਝ ਗੱਲਾਂ ਕੀਤੀਆਂ। ਉਹਨਾਂ ਦੇ ਵੀ ਜਿਹੜੀ ਗੱਲਬਾਤ ਆ, ਉਹਦਾ ਇੱਕ ਜਿਹੜਾ ਅੰਸ਼ ਹੈ, ਇੱਕ ਹਿੱਸਾ, ਉਹ ਵੀ ਆਪਾਂ ਜ਼ਰੂਰ ਸੁਣਦੇ ਹਾਂ। ਚਲੋ ਧੰਨਵਾਦ ਹੈ ਕਿ ਜਿਹੜੇ ਤੁਸੀਂ ਅੱਜ ਇੱਥੇ ਵੀ ਸਾਡੀ ਆਵਾਜ਼ ਦੁਨੀਆ ਤੱਕ ਲਿਜਾਣ ਲਈ ਆਏ ਹੋ, ਇਸ ਲਈ ਧੰਨਵਾਦ ਕਰਦੇ ਹਾਂ। ਦੂਸਰੀ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੀ ਇੱਥੇ ਚਰਚਾ ਹੋਈ ਹੈ ਥੋੜੀ ਬਹੁਤ, ਅੱਜ ਹੋਰ ਲੰਬੀ ਚੌੜੀ ਚਰਚਾ ਨਾ ਹੋ ਕੇ ਅੱਜ ਅਸੀਂ ਸਿਰਫ ਜਿਹੜਾ ਸਾਡਾ ਇਹ ਨੌਜਵਾਨ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ, ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਇੱਥੇ ਸਾਡੀ ਮਸ਼ੀਨਰੀ ਦੀ ਤੋੜ ਭੰਨ ਕੀਤੀ ਗਈ। ਪਰ ਇਦੋਂ ਵੀ ਗਾਹਾਂ ਜਦੋਂ ਕਿ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ, ਸਾਡਾ ਯੂਥ ਪਿੱਛੇ ਖੜ ਗਿਆ, ਆਗੂਆਂ ਨੇ ਅੱਗੇ ਵਧੇ, ਤੇ ਫਿਰ ਵੀ ਸਾਡੀ ਪੀਸਫੁਲੀ ਉਧਰ ਨੂੰ ਮੂਵ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਤੇ ਅੱਥਰੂ ਗੈਸ ਛੱਡਿਆ। ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਜ਼ਰ ਆ ਰਹੀ ਹੈ। ਸੋ ਇਸ ਸਾਰੀ ਕਹਾਣੀ ਨੂੰ ਅੱਜ ਸਾਡਾ 3 ਸ਼ਹੀਦ ਹੋ ਚੁੱਕੇ ਨੇ। ਇੱਕ ਦਾ ਤੁਸੀਂ ਸੁਣ ਰਹੇ ਸੀ ਕਿ ਗੱਲਬਾਤ ਕਰ ਰਹੇ ਸੀ ਆਪਣੇ ਪੰਧੇਰ ਸਾਹਿਬ ਤੇ ਡੱਲੇਵਾਲ ਸਾਹਿਬ, ਜਦੋਂ ਇਹ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਗੋਲੀ ਚੱਲੀ ਆ। ਤੇ ਆਪਾਂ ਲਗਾਤਾਰ ਇਹ ਚਰਚਾ ਕਰ ਰਹੇ ਹਾਂ ਕਿ ਜਿਹੜਾ ਸ਼ੁਭ ਕਰਮਨ ਦਾ ਜਿਹੜਾ ਕਤਲ ਹੋਇਆ, ਸਰਕਾਰੀ ਕਤਲ, ਉਹਦੇ ਲਈ ਜ਼ਿੰਮੇਵਾਰ ਕੌਣ ਹੈ। ਇਹਦੇ ਤੇ ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ। ਪ੍ਰੋਗਰਾਮ ਦੇ ਵਿੱਚ 468-272-5200 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਸਾਡੀ ਚਰਚਾ ਨੂੰ ਜੁਆਇਨ ਕਰ ਸਕਦੇ ਹੋ। ਤੇ ਆਪਾਂ ਹੁਣ ਇੱਥੇ ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇਸੇ ਗੱਲਬਾਤ ਨੂੰ ਅੱਗੇ ਤੋਰਾਂਗੇ, ਕਿਸਾਨੀ ਆਗੂਆਂ ਦੇ ਐਂਗਲ ਤੋਂ, ਪੰਜਾਬ ਦੇ ਹਾਲਾਤਾਂ ਦੇ ਐਂਗਲ ਤੋਂ, ਸਰਕਾਰ ਦੇ ਐਂਗਲ ਤੋਂ, ਤੇ ਹੋਰ ਬਹੁਪੱਖੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਬ੍ਰੇਕ ਤੋਂ ਪਾਰ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਆਗੂਆਂ ਦੇ ਬਾਰੇ। ਕਿਸਾਨ ਆਗੂਆਂ ਨੇ ਜਿਹੜੀਆਂ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਕਹੀਆਂ, ਉਹਨਾਂ ਨੇ ਇੱਕ ਕਮੇਟੀ ਬਣਾਉਣ ਦਾ ਵੀ ਭਰੋਸਾ ਦਿੱਤਾ, ਜਿਹੜੀ ਕਮੇਟੀ ਹੁਣ ਕਿਸਾਨ ਆਗੂਆਂ ਦੇ ਵਿੱਚ ਰਾਬਤਾ ਕਾਇਮ ਕਰੇਗੀ। ਉਸ ਕਮੇਟੀ ਦੇ ਵਿੱਚ ਰਾਜੇਵਾਲ, ਡੱਲੇਵਾਲ ਤੇ ਹੋਰ ਜਿਹੜੇ ਕਿਸਾਨ ਆਗੂ ਨੇ ਉਹ ਹੋਣਗੇ। ਕਿਸਾਨ ਆਗੂਆਂ ਦੇ ਬਾਰੇ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਹੈ, ਤੇ ਆਪਾਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਜਿਹੜਾ ਪਿਛਲਾ ਸੰਘਰਸ਼ ਸੀਗਾ ਉਹਦੇ ਵਿੱਚ ਇਹਨਾਂ ਦੀ ਜਿਹੜੀ ਮੈਂਟਲੀ ਅਪਰੋਚ ਸੀ, ਇਹਨਾਂ ਦੀ ਜਿਹੜੀ ਮਾਨਸਿਕ ਤੌਰ ਤੇ ਸਮਰੱਥਾ ਸੀ, ਉਸ ਸਮਰੱਥਾ ਅੱਗੇ ਕੇਂਦਰ ਸਰਕਾਰ ਨੇ ਗੋਡੇ ਟੇਕੇ ਤੇ ਸਿੱਟੇ ਵਜੋਂ ਇਹਨਾਂ ਨੇ ਟੇਬਲ ਟਾਕ ਦੇ ਵਿੱਚ ਕੇਂਦਰ ਸਰਕਾਰ ਨੂੰ ਜਿੱਤਿਆ ਤੇ ਉਹਦੇ ਵਿੱਚ ਸਾਬਤ ਕੀਤਾ ਕਿ ਤੁਸੀਂ ਜਿਹੜੇ ਆ ਕਾਨੂੰਨ ਲੈ ਕੇ ਆਏ ਹੋ, ਇਹ ਕਾਨੂੰਨ ਬੇਲੋੜੀ ਦੇ ਤਾਂ ਹੈਗੇ ਨੇ, ਪਰ ਇਹ ਕਾਨੂੰਨ ਦੇ ਵਿੱਚੋਂ ਬ੍ਰਿਟਿਸ਼ ਸਾਮਰਾਜ ਦੀ ਤੇ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਤੋਂ ਇਲਾਵਾ ਹੋਰ ਕੋਈ ਕੁਛ ਵੀ ਨਹੀਂ ਹੈ। ਸਿੱਟੇ ਵਜੋਂ ਇਹ ਗੱਲ ਲੋਕਾਂ ਦੇ ਦਿਲ ਤੇ ਲੱਗੀ ਤੇ ਲੋਕ ਆਪਣੀਆਂ ਪੈਲੀਆਂ, ਫਸਲਾਂ, ਨਸਲਾਂ ਨੂੰ ਬਚਾਉਣ ਖਾਤਰ ਲੜੇ। ਉਸ ਅੰਦੋਲਨ ਦੇ ਵਿੱਚ ਵੀ ਆਪਾਂ ਦੇਖਿਆ ਕਿ ਕਈ ਥਾਵਾਂ ਤੇ ਆਪਾਂ ਨੂੰ ਵਿਚਾਰਧਾਰਕ ਮਤਭੇਦ ਵੀ ਸਾਹਮਣੇ ਆਉਂਦੇ ਰਹੇ, ਪਰ ਉਹਦੇ ਵਿੱਚ ਵੀ ਹਰ ਪੰਜਾਬੀ ਇਸ ਗੱਲ ਤੇ ਅੜਿਆ ਰਿਹਾ, ਇਸ ਗੱਲ ਦੇ ਲਈ ਖੜਾ ਰਿਹਾ ਕਿ ਚਲੋ ਭਾਵੇਂ ਜੋ ਮਰਜ਼ੀ ਹੈ, ਲੜਾਈ ਲੜਨ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਆ, ਪਰ ਹਰੇਕ ਪੰਜਾਬੀ ਲੜ ਤਾਂ ਪੰਜਾਬ ਦੇ ਲਈ ਰਿਹਾ ਨਾ, ਲੜ ਤਾਂ ਪੰਜਾਬ ਦੀ ਜ਼ਮੀਨ ਦੇ ਲਈ ਰਿਹਾ ਨਾ, ਲੜ ਤਾਂ ਕਿਸਾਨ ਦੇ ਲਈ ਰਿਹਾ ਨਾ। ਸੋ ਇਸ ਕਰਕੇ ਉਦੋਂ ਬਾਅਦ ਵੀ ਆਪਾਂ ਜਿਹੜੇ ਬਹੁਤ ਸਾਰੇ ਮਤਭੇਦ ਭੁਲਾ ਕੇ, ਬਹੁਤ ਸਾਰੀਆਂ ਗੱਲਾਂ ਨੂੰ ਭੁਲਾ ਕੇ ਆਪਾਂ ਅੱਗੇ ਤੁਰਦੇ ਗਏ, ਤੇ ਅੱਗੇ ਜਦੋਂ ਤੁਰੇ ਤੇ ਫਿਰ ਬਾਅਦ ਦੇ ਵਿੱਚ ਸਮਝਤਾ ਦੇ ਵਿੱਚ ਸਾਰਿਆਂ ਨੇ ਜਿੱਤ ਪ੍ਰਾਪਤ ਕੀਤੀ। ਇਸ ਵਾਰ ਵੀ ਆਪਾਂ ਜਿਹੜੀ ਗੱਲਬਾਤ ਸੀ, ਆਪਾਂ ਇਸੇ ਕਰਕੇ ਕਿਸਾਨ ਆਗੂਆਂ ਦੇ ਨਾਲ ਗਿਲਾ ਕੀਤਾ, ਸ਼ਿਕਵਾ ਕੀਤਾ ਕਿ ਇੱਕ ਧਿਰ ਕਹਿ ਰਹੀ ਹੈ ਕਿ ਜੀ ਅਸੀਂ ਕਿਹੜਾ ਸਿਆਸੀ ਹੈ, ਤੇ ਦੂਜੀ ਧਿਰ ਕਹਿ ਰਹੀ ਹੈ ਕਿ ਸਾਨੂੰ ਉਹਨਾਂ ਨੇ ਸੱਦਾ ਨਹੀਂ ਦਿੱਤਾ। ਸੋ ਇਹ ਕੋਈ ਗੱਲ ਥੋੜ੍ਹਾ ਹੈ। ਜੇਕਰ ਸਿਆਸੀ ਨਹੀਂ ਹੋ ਤੁਸੀਂ ਤਾਂ ਕੀ ਤੁਸੀਂ ਸਾਰੀ ਉਮਰ ਇਸ ਤਰ੍ਹਾਂ ਧਰਨੇ ਦੇ ਕੇ ਸਰਕਾਰ ਤੋਂ ਛਿੱਤਰੀ ਖਾਣੇ ਆ, ਮੁੰਡੇ ਮਰਵਾਉਣੇ, ਚੋਣਾਂ ਹੀ ਲੜੀਆਂ ਉਹਨਾਂ ਨੇ, ਕਿਹੜਾ ਕੋਈ ਚੋਣਾਂ ਵੀ ਤਾਂ ਸੰਵਿਧਾਨ ਦੇ ਮੁਤਾਬਕ ਹੀ ਲੜੀਆਂ ਜਿਹੜੀਆਂ ਹੁੰਦੀਆਂ ਨੇ। ਠੀਕ, ਉਹਨਾਂ ਨੂੰ ਵੋਟ ਨਹੀਂ ਪਈ, ਪਰ ਚੋਣਾਂ ਲੜਨਾ ਵੀ ਲੋਕਤਾਂਤਰਿਕ ਸਿਸਟਮ ਦੇ ਵਿੱਚ ਕੋਈ ਗੁਨਾਹ ਨਹੀਂ ਹੈ, ਐਡੀ ਕੋਈ ਗੱਲ ਨਹੀਂ ਹੈ। ਤੁਹਾਨੂੰ ਸਾਰਿਆਂ ਨੂੰ ਇੱਕ ਰਾਹ ਤੇ ਚੱਲਣਾ ਚਾਹੀਦਾ ਸੀ। ਸਭ ਤੋਂ ਵੱਡਾ ਹੁਣ ਜਿਹੜਾ ਤੌਖਲਾ ਖਦਸ਼ਾ ਉਹ ਇਹ ਹੈ ਕਿ 2 ਦਿਨਾਂ ਬਾਅਦ ਜਿਹੜਾ ਇਹਨਾਂ ਨੇ ਫਿਰ ਦਿੱਲੀ ਕੂਚ ਦਾ ਸੱਦਾ ਦਿੱਤਾ ਹੈ, ਕਿ ਉਹ ਦਿੱਲੀ ਕੂਚ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ, ਉਸ ਬਾਬਤ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਨਾਲ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਬਿਲਕੁਲ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਹੁਣ ਦਿੱਲੀ ਚਲੋ, ਦਿੱਲੀ ਕੂਚ ਦਾ ਕੀ ਮਾਇਨੇ ਰਹਿ ਜਾਂਦੇ ਆ, ਕੀ ਇਸ ਦੇ ਵਿੱਚ ਹੈਗਾ ਆ ਇੱਥੇ ਪ੍ਰਵੀਨ ਜੀ, ਤੇ ਬਾਕੀ ਜਿਹੜੇ ਸਾਡੇ ਸੁਣਨ ਵਾਲੇ ਦੇਖਣ ਵਾਲੇ, ਉਹ ਜ਼ਰੂਰ ਇਸ ਚੀਜ਼ ਨੂੰ ਸੋਚਣਾ ਪੈਣਾ ਆ। ਮੋਦੀ ਪਿਛਲੀ ਵਾਰ ਦੀ ਗੱਲ ਨੂੰ ਭੁੱਲਿਆ ਨਹੀਂ ਜੀ, ਬਿਲਕੁਲ ਨਹੀਂ ਚਾਹੁੰਦਾ ਵੀ ਇਸ ਵਾਰ ਕੋਈ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ ਜੀ। ਉਹ ਇਸ ਟਾਈਮ ਸਹੁੰ ਖਾਧੀ ਆ ਵੀ ਇਹਨਾਂ ਨੂੰ ਉੱਥੇ ਪਹੁੰਚਣ ਨਹੀਂ ਦੇਣਾ। ਇਹ ਤਾਂ ਇੱਕ ਤਰਫ ਦੀ ਗੱਲ ਹੋ ਗਈ ਨਾ, ਵੀ ਆਪਾਂ ਕਹਿੰਦੇ ਆ ਵੀ ਹਾਂ ਜੀ ਵੀ ਇਹ ਸੰਵਿਧਾਨਿਕ ਤੌਰ ਦੇ ਉੱਤੇ ਜਾਂ ਲੋਕਤੰਤਰ ਦੇ ਹਿਸਾਬ ਦੇ ਨਾਲ ਇਹ ਘਾਣ ਆ, ਹਾਂਜੀ, ਉਹ ਤਾਂ ਗੱਲ ਹੁਣ ਸਪਸ਼ਟ ਹੀ ਆ। ਪਰ ਦੂਜੀ ਗੱਲ ਇਹ ਆ ਵੀ ਜੇ ਤੁਸੀਂ ਹੁਣ ਜਾਣ ਦੀ ਕੋਸ਼ਿਸ਼ ਕਰੋਗੇ, ਕੀ ਸਾਰੇ ਜਾਣੇ ਜਾਣ ਦੀ ਕੋਸ਼ਿਸ਼ ਕਰੋਗੇ, ਕੀ ਇਹ ਲੱਗਦਾ ਆ ਵੀ ਸਿਰਫ ਤੇ ਸਿਰਫ ਇਹਨਾਂ ਨੇ ਬਾਰਡਰ ਤੇ ਹੀ ਇਹਨਾਂ ਨੇ ਬੈਰੀਅਰ ਲਾਏ ਆ? ਕੀ ਤੁਹਾਨੂੰ ਹਰਿਆਣਾ ਪੂਰਾ ਉਦਾਂ ਟੱਪਣ ਦੇਣਗੇ? ਬਿਲਕੁਲ। ਕੀ ਤੁਹਾਨੂੰ 2-2 3-3 ਮੀਲ ਤੇ ਜਾਂ ਕੱਲੇ ਸ਼ਹਿਰ ਦੇ ਵਿੱਚ ਇਦਾਂ ਦੀ ਚੀਜ਼ ਨਹੀਂ ਦਿਖੂਗੀ? ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਜੇ ਪਹੁੰਚ ਵੀ ਜਾਂਦੇ ਆ ਤਾਂ ਉੱਥੇ ਕੀ ਹੋਊਗਾ? ਬਿਲਕੁਲ। ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ। ਕੁਝ ਕਾਲਰਸ ਆਪਣੇ ਨਾਲ ਜੁੜ ਚੁੱਕੇ ਨੇ, ਰਾਜਕਰਮਵੀਰ ਸਿੰਘ ਜੀ, ਆਪਾਂ ਉਹਨਾਂ ਦੀ ਰਾਏ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਗਟ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਪ੍ਰਦੀਪ ਜੀ। ਮੈਂ ਮਾੜਾ ਜਿਹਾ ਨਾ ਤੁਹਾਨੂੰ ਹਾਂਜੀ ਜੇ ਕਹੋ ਤੇ ਪ੍ਰਦੀਪ ਬਾਈ ਦੀ ਮਾੜੀ ਜੀ ਵੀਡੀਓ ਵਿਖਾ ਦਵਾਂ ਤੁਹਾਨੂੰ। ਨਹੀਂ, ਵੀਡੀਓ ਨਹੀਂ ਜੀ, ਤੁਸੀਂ ਆਡੀਓ 'ਚ ਗੱਲ ਕਰ ਸਕਦੇ ਹੋ। ਸੁਣਾ ਦਿੰਦਾ। ਮੈਂ ਕਿਹਾ ਉਹਨਾਂ ਦੀ ਵੀਡੀਓ ਮਨ ਬਾਰੇ ਕੀ ਵਿਚਾਰ ਨੇ? ਉਹ ਤਾਂ ਜੀ ਸੈਂਟਰ ਦੇ ਨਾਲ ਐਨ ਘਿਓ ਖਿਚੜੀ ਵਾਂਗੂ ਚੱਲ ਰਹੇ ਆ। ਜਿਵੇਂ ਕਿਸੇ ਵੇਲੇ ਬੇਅੰਤ ਸਿੰਘ ਚੱਲਦੇ ਸੀ, ਜਿਵੇਂ ਕਿਸੇ ਵੇਲੇ KPS ਗਿੱਲ ਚੱਲਦੇ ਸੀ, ਤੇ ਇਹ ਉਹਨਾਂ ਲੀਹਾਂ ਤੇ ਤੁਰ ਪਏ। ਜੇ ਇਹ ਨਾ ਮੁੜੇ ਤਾਂ ਇਹੀ ਸਾਡੇ ਤੇ ਜ਼ੁਲਮ ਕਰਨਗੇ, ਸਾਡਾ ਆਪਦਾ ਹੀ ਸਾਡੇ ਤੇ ਜ਼ੁਲਮ ਕਰਵਾਊ ਦਿੱਲੀ, ਕਰਵਾਊ ਇਹਨਾਂ ਦੇ ਥਰੂ। ਤੇ ਇਹ ਸਾਡੇ ਉਸੇ ਥਾਂ ਤੇ ਜਾ ਕੇ ਖੜਾਂਗੇ ਵੀ ਸਾਡੇ ਤੇ UAPA ਦੇ ਪਰਚੇ ਪਾਉਣਗੇ, ਤੇ ਉਸ ਤੋਂ ਬਾਅਦ ਸਾਡੇ ਲਾਠੀਆਂ ਤੇ ਡੰਡੇ ਮਾਰਨਗੇ। ਤੇ ਤੁਸੀਂ ਵੇਖਿਓ ਇਹਨਾਂ ਚੀਜ਼ਾਂ ਚੋਂ ਸਾਨੂੰ ਲੰਘਣਾ ਪਊਗਾ ਜੇ ਅਸੀਂ ਨਾ ਸਮਝੇ ਵੀ ਉਹ ਸਾਡਾ ਬੰਦਾ ਨਹੀਂ ਆ। ਉਹ ਹੋ ਸਕਦਾ ਅੱਜ ਦੇਖਦਾ ਸਾਡੇ ਵਾਂਗੂ ਆ, ਪਰ ਉਹਦੇ ਅੰਦਰ ਜਿਹੜੀ ਇੱਕ ਮੈਕੈਨਿਜ਼ਮ ਹੁਣ ਪੈਦਾ ਹੋ ਗਿਆ ਨਾ, ਉਹ ਸਾਰਾ ਦਿੱਲੀ ਦਾ, ਉਹ ਪੰਜਾਬ ਦਾ ਨਹੀਂ ਰਿਹਾ। ਸੋ ਜਿੰਨੀਆਂ ਮਰਜ਼ੀ ਇਮੋਸ਼ਨਲ ਜਾਂ ਪੰਜਾਬੀ ਚੋਂ ਗੱਲਾਂ ਕਰ ਜਾਣ, ਕਿਸੇ ਵੇਲੇ ਭਗਵੰਤ ਮਾਨ ਪੰਜਾਬ ਦਾ ਹੁੰਦਾ ਸੀ,
ਜੀ ਕਿਸੇ ਵੇਲੇ ਪੰਜਾਬ ਪੰਜਾਬੀ ਪੰਜਾਬੀਅਤ ਤੇ ਸਾਡੀ ਲਾਸਟ ਸਵਾਲ ਹੈ ਭਾਈ ਜੀ, ਭਗਵੰਤ ਮਾਨ ਬਾਰੇ ਕੀ ਵਿਚਾਰ ਨੇ? ਹਾਂਜੀ ਸੋ ਬਿਲਕੁਲ ਜਿੱਦਾਂ ਆਪਾਂ ਇਹ ਸੁਣਿਆ ਆਪਾਂ ਪਹਿਲੋਂ ਵੀ ਇਸ ਦੇ ਬਾਰੇ ਜਿਹੜਾ ਉਹ ਦੱਸ ਚੁੱਕੇ ਆ। ਇਹ ਪਹਿਲੋਂ ਗੱਲਾਂ ਜਿਹੜੀਆਂ ਉਹ ਹੋਈਆਂ ਨੇ। ਸੋ ਦੀਪ ਸਿੱਧੂ ਹੁਣਾਂ ਨੇ ਜਿੱਦਾਂ ਇਹ ਕਿਹਾ ਪਹਿਲਾਂ ਵੀ ਜਿਹੜਾ ਉਹ ਦੱਸਦੇ ਹੁੰਦੇ ਸੀ ਜਦ ਉਹ ਇਸ ਦੁਨੀਆ ਸੀਗੇ ਵੀ ਇਹ ਤਾਂ ਬੇਅੰਤ ਸਿਉਂ ਜਿਹੜਾ ਬੁੱਚੜ ਆ ਉਹਦੇ ਤੋਂ ਵੀ ਮਾੜਾ ਜਿਹੜਾ ਉਹ ਨਿਕਲੂਗਾ। ਤੇ ਹੁਣ ਲੋਕਾਂ ਦੇ ਸਾਹਮਣੇ ਆ ਇਹ ਜਿਹੜੀਆਂ ਚੀਜ਼ਾਂ ਵੀ ਇਹ ਕੀ ਹੋ ਰਿਹਾ ਆ। ਇਹ ਤਾਂ ਜਿਹੜਾ ਆਪਣਾ ਨਿਕੰਮਾ ਨਿਕਲਿਆ ਬਾਕੀ ਜਿਹੜਾ ਆ ਉਹਨੇ ਜਿਹੜਾ ਕਹਿਰ ਕੀਤਾ ਹੋਇਆ ਆ ਉਹ ਜਿਸ ਤਰੀਕੇ ਦੇ ਨਾਲ ਉਹ ਚੱਲ ਰਿਹਾ ਆ, ਜਿਸ ਤਰੀਕੇ ਦੇ ਨਾਲ ਉਹਨੇ ਸਹੁੰ ਖਾਧੀ ਆ ਵੀ ਕਿਸਾਨਾਂ ਨੂੰ ਪੰਜਾਬੀਆਂ ਨੂੰ ਉੱਥੇ ਪਹੁੰਚਣ ਨਹੀਂ ਦੇਣਾ, ਪੰਜਾਬ ਲੰਘਣ ਨਹੀਂ ਦੇਣਾ, ਪੰਜਾਬ ਪਾਰ ਨਹੀਂ ਕਰਨ ਦੇਣਾ। ਇਨਫੈਕਟ ਹਰਿਆਣੇ ਵਾਲੀ ਪੁਲਿਸ ਵਾਲੇ ਉਰੇ ਆ ਕੇ ਜਿਹੜਾ ਉਹ ਸਾਰੀ ਤੋੜ ਭੰਨ ਕਰ ਰਹੇ ਆ, ਬੰਦੇ ਮਾਰ ਰਹੇ ਆ। ਜੀ ਜੀ ਜੀ। ਟੋਨੀ ਸਿੰਘ ਸਤਿ ਸ਼੍ਰੀ ਅਕਾਲ। ਟੋਨੀ ਜੀ ਤੁਸੀਂ ਆਉਣੇ ਰਹੋ ਜੀ। ਟੋਨੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੋਰ ਸੁਣਾਓ ਵੀਰ ਜੀ? ਹਾਂਜੀ ਠੀਕ ਹੈ, ਤੁਸੀਂ ਆਉਣੇ ਰਹੋ ਜੀ, ਆਪਣੀ ਗੱਲ ਰੱਖ ਸਕਦੇ। ਮਸਲਾ ਭਾਜੀ ਮਸਲਾ ਤਾਂ ਇਹੀ ਹੈ ਨਾ ਤੇ ਇਹ ਮਸਲਾ ਹੱਲ ਨਹੀਂ ਹੋਣਾ ਏਦਾਂ। ਠੀਕ ਹੈ ਜੀ, ਹੋਰ ਕਿਵੇਂ ਹੱਲ ਹੋਊਗਾ? ਕੁਛ ਵੀ ਕਰ ਲੈਣੇ ਜਿੱਦਾਂ ਲੱਗੇ ਹੋਆ ਨਾ, ਪਹਿਲਾਂ ਵੀ ਗਏ ਸੀਗੇ ਨਾ, ਪਹਿਲਾਂ ਬਿੱਲ ਵਾਪਸ ਤਾਂ ਹੋ ਗਏ। ਹਾਂਜੀ ਹਾਂਜੀ, ਕੋਈ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਕੁਛ ਵੀ। ਉਹਨਾਂ ਨੇ ਕੋਈ ਲਿਖਤੀ ਇਹਨਾਂ ਨੂੰ ਦਿੱਤਾ ਨਹੀਂ, ਕੁਛ ਵੀ ਕੋਈ ਪ੍ਰੂਫ ਨਹੀਂ ਇਹਨਾਂ ਕੋਲ ਕੀ ਹੋਇਆ। ਨਹੀਂ ਉਹ ਤਾਂ ਮਰੇ ਮੁੱਕਰੇ ਦਾ ਤਾਂ ਕੋਈ ਹੱਲ ਨਹੀਂ ਹੈ ਟੋਨੀ ਜੀ। ਹਾਂਜੀ, ਸਰਕਾਰ ਨੇ ਖੁਦ ਕਿਹਾ ਕਿ ਅਸੀਂ ਬਈ ਇਹਨਾਂ ਨੂੰ ਬਿੱਲ ਪਿੱਛੇ ਲੈ ਰਹੇ ਹਾਂ ਤੇ ਹੁਣ ਅਸੀਂ MSP ਤੇ ਕਾਨੂੰਨੀ ਫਿਰ ਕਮੇਟੀਆਂ ਕਿੱਥੋਂ ਬਣਾਤੀਆਂ ਸਰਕਾਰ ਨੇ? ਹਾਂਜੀ ਹਾਂਜੀ ਹਾਂ, ਮਰੇ ਬੰਦੇ ਕੋ ਫਿਰ ਮੁੜ ਕੇ ਜਾਣ ਦਾ ਫਾਇਦਾ ਕੀ, ਉਹਨੇ ਕਿਹੜਾ ਬੋਲਣਾ ਆ। ਨਹੀਂ ਸਰਕਾਰ ਜੇ ਹੁਣ ਮੁੱਕਰ ਗਿਆ ਉਹਦਾ ਹੱਲ ਕੋਈ ਨਹੀਂ, ਫਿਰ ਇਹਦਾ ਮਤਲਬ ਆਪਾਂ ਆਪਣੀ ਗੱਲ ਛੱਡ ਦਈਏ ਆਪਣੇ ਜਿਹੜੇ ਉਹਨਾਂ ਨੇ ਵਾਅਦਾ ਤਾਂ ਯਾਦ ਕਰਾਈਏ ਨਾ ਆਪਾਂ ਉਹਨਾਂ ਨੂੰ। ਫਿਰ ਹੁਣ ਦੇਖੋ ਵੀ ਹੁਣ ਬੰਦੇ ਬਣਵਾਈ ਜਾਈਏ ਆਪਾਂ, ਆਪਣੇ ਕਿੰਨੇ ਕੁ ਬਣਵਾ ਲਵਾਂਗੇ? ਨਹੀਂ ਦੇਖੋ ਬੰਦੇ ਤਾਂ ਨਹੀਂ ਮਰਵਾਉਂਦੇ ਤੇ ਫਿਰ ਹੁਣ ਹੱਕ ਕਿਵੇਂ ਮਿਲਣਗੇ? ਕੋਈ ਨਾ ਕੋਈ ਤਾਂ ਰਾਹ ਤਾਂ ਹੋਊਗਾ ਹੀ ਨਾ, ਕੋਈ ਨਾ ਕਿਵੇਂ ਤਾਂ ਗੱਲ ਆਪਾਂ ਨੂੰ ਕਰਨੀ ਪਊਗੀ। ਜਾਂ ਫਿਰ ਕਿਸਾਨਾਂ ਨੂੰ ਇਲੈਕਸ਼ਨਾਂ ਜਿਤਾ ਕੇ ਦੇਖ ਲਓ। ਹਾਂਜੀ ਹਾਂ, ਜੇ ਇਦਾਂ ਲੱਗਦਾ ਫਿਰ ਕਿੱਦਾਂ ਹੁਣ ਕੋਈ ਨਾ ਕੋਈ ਤਾਂ ਹੱਲ ਹੋਵੇ ਨਾ। ਹਾਂਜੀ ਵੀ ਇਹਦਾ ਕਰਨਾ ਕੀ ਹੱਲ? ਇਹ ਬਿਲਕੁਲ ਉਹਨਾਂ ਦੀ ਗੱਲ ਸਹੀ ਆ। ਉਹਨਾਂ ਨੇ ਕਿਹਾ ਤੇ ਉਹ ਮੁੱਕਰ ਗਏ। ਹੁਣ ਜਦੋਂ ਉਹ ਮੁੱਕਰ ਹੀ ਗਏ ਪ੍ਰਵੀਨ ਜੀ, ਤੇ ਫਿਰ ਹੁਣ ਕੁਛ ਨਾ ਕੁਛ ਤਾਂ ਉਹਨਾਂ ਨੂੰ ਯਾਦ ਦਿਵਾਉਣਾ ਪੈਣਾ ਨਾ। ਜੇ ਆਪਾਂ ਇਹ ਕਵਾਂਗੇ ਵੀ ਉਹ ਬਿਲਕੁਲ ਨਹੀਂ ਕਰ ਰਹੇ, ਇਹ ਬਾਰ-ਬਾਰ ਜੇ ਕਰੂੰਗੇ ਤਾਂ ਸ਼ਾਇਦ ਜਿਨ੍ਹਾਂ ਲੋਕਾਂ ਦੇ ਅੱਖਾਂ ਦੇ ਉੱਤੇ ਪਰਦਾ ਪਿਆ ਆ ਉਹ ਮੇ ਵੀ ਇਹ ਅੱਖਾਂ ਤੋਂ ਜਿਹੜਾ ਪਰਦਾ ਆ ਉਹਨਾਂ ਦਾ ਉਹ ਉੱਠੇ ਤੇ ਉਹਨਾਂ ਨੂੰ ਉਹ ਪਤਾ ਲੱਗੇ ਵੀ ਭਾਈ ਕੀ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਸਥਿਤੀ ਇਸ ਟਾਈਮ ਇਸ ਤਰੀਕੇ ਦੀ ਜਿਹੜੀ ਉਹ ਬਣੀ ਪਈ ਆ। ਸੋ ਆਪਾਂ ਨੂੰ ਜਿਹੜਾ ਉਹ ਦੇਖਣਾ ਹੀ ਜਿਹੜਾ ਉਹ ਪੈਣਾ ਆ। ਜੇ ਤੁਸੀਂ ਕਹਿੰਦੇ ਆ ਵੀ ਕੋਈ ਵੀ ਜਿਹੜਾ ਆ ਉਹ ਨਹੀਂ ਹੋ ਸਕਦਾ, ਫਿਰ ਕਰਨਾ ਕੀ ਆ? ਨਹੀਂ ਸਰਕਾਰ ਨੇ ਗੱਲ ਕਹੀ, ਉਹ ਮੁੱਕਰ ਗਏ, ਫਿਰ ਉਹਨਾਂ ਨੂੰ ਚੇਤਾ ਕਿਵੇਂ ਕਰਾਈਏ? ਹੁਣ ਉਹਨਾਂ ਨੂੰ ਲੈਣ ਤੇ ਕਿਵੇਂ ਲੈ ਗਏ? ਐਂ ਤਾਂ ਕੱਲ ਨੂੰ ਮੋਦੀ ਕਹਿ ਦੂਗਾ ਜੀ ਪੰਜਾਬ ਦਾ ਜਿਹੜਾ ਹੋਰ ਦਰਿਆ ਦਰੂ ਆ ਸਾਰਾ ਕੁਝ ਖੋਲੋ, ਉਹ ਵੀ ਗੱਲ ਕਰਕੇ ਉਹ ਮੁੱਕਰ ਜਾਣਗੇ। ਅੱਗੇ ਆਪਣੀ ਰਾਜਧਾਨੀ ਨਹੀਂ ਉਹਨਾਂ ਨੇ ਦਿੱਤੀ, ਆਪਣੇ ਪਾਣੀਆਂ ਤੇ ਡਾਕਾ ਮਾਰ ਲਿਆ, PBMB ਦੇ ਵਿੱਚੋਂ ਆਪਣੀਆਂ ਜਿਹੜੀਆਂ ਅਸਾਮੀਆਂ ਸੀ ਉਹ ਘਟਾਤੀਆਂ। ਫਿਰ ਜਾਂ ਤਾਂ ਆਪਾਂ ਇਹ ਸੋਚ ਲਈਏ ਵੀ ਉਹਨਾਂ ਨੇ ਕੁਛ ਨਹੀਂ ਕਰਨਾ, ਛਿੱਤਰ ਪੈਣੇ ਆ, ਖਾਈ ਜਾਓ, ਜਾਂ ਫਿਰ ਉਹਨਾਂ ਲੋਕਾਂ ਨੂੰ ਇਹ ਕਹਿ ਦੋ ਉਹ ਕੁਛ ਨਾ ਜਿਹੜਾ ਉਹ ਕਰਨ। ਫਿਰ ਇੱਥੇ ਬੈਠੇ ਵੀ ਆਪਾਂ ਕਾਤੇ ਰੌਲਾ ਪਾਉਂਦੇ ਆ। ਹਾਂਜੀ ਫਿਰ ਤਾਂ ਲੋੜ ਹੀ ਨਹੀਂ, ਫਿਰ ਤਾਂ ਨੋਮੀਨੇਟ ਕਰ ਲਿਆ ਕਰਨ ਉੱਥੇ ਕੀ ਐਗਤੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਐਗਤੀ ਯੋਗੀ ਦਿੱਤਾ ਨਾ। ਇਹ ਲੋਕਾਂ ਨੇ ਤਾਂ ਦੇਖੋ ਹਮਲਾ ਮਾਰਨਾ ਹੀ ਹੁੰਦਾ ਆ, ਉਹ ਕੋਸ਼ਿਸ਼ ਕਰ ਰਹੇ ਆ। ਸੋ ਕੋਸ਼ਿਸ਼ ਨੂੰ ਕਦੋਂ ਬੂਰ ਪੈਂਦਾ ਇਹ ਤਾਂ ਬਾਅਦ ਚ ਪਤਾ ਲੱਗੂ। ਜੀ ਜੀ ਬਿਲਕੁਲ। ਸੋ ਕਾਲ ਕਰਨ ਦੇ ਲਈ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 460 272 5200 ਸਟੂਡੀਓ ਦਾ ਨੰਬਰ ਆ। ਪ੍ਰਗਟ ਸਿੰਘ ਜੀ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਪ੍ਰਗਟ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਉਹ ਪਿੰਡਾਂ 'ਚ ਨਾ ਸਾਡੇ ਆਮ ਗੱਲ ਚੱਲਦੀ ਹੁੰਦੀ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੌਂਦਿਆਂ ਦੇ ਕੱਟੇ। ਜੀ ਜੀ। ਤੇ ਤੁਸੀਂ ਵੇਖੋ ਦਿੱਲੀੋਂ ਇੱਕ ਬੰਦਾ ਚੁੱਕ ਕੇ ਲਿਆਉਣ ਡਿਆ ਭਾਰਤੀ ਜਨਤਾ ਪਾਰਟੀ ਦਾ, ਤੇ ਇਹਨਾਂ ਦੀ ਪੁਲਿਸ ਵੀ ਹਰਿਆਣੇ ਵਾਲਿਆਂ ਬੰਦੀ ਬਣਾ ਲਈ ਥਾਣੇ 'ਚ। ਕੇਜਰੀਵਾਲ ਦੇ ਆਖੇ ਦਿੱਲੀੋਂ ਦੇ ਬੰਦਾ ਚੁੱਕਣ ਚੱਲ ਗਏ ਤੇ ਇੱਥੇ ਹੁਣ ਆਪਣੇ ਬੰਦੇ ਚੁੱਕੇ ਹੀ ਜਾਂਦੇ। ਤੇ ਇਹ ਆਂਦਾ ਮੈਂ ਮੀਟਿੰਗਾਂ ਦਾ ਵਿਚੋਲਗੀ ਕਰਨ ਡਿਆ। ਜੋ ਹੁਣ ਤੁਸੀਂ ਵੇਖੋ ਜੇ ਸਲਾਹ ਨਾਲ ਤੁਰਦੇ, ਹੁਣ ਨੌਜਵਾਨ ਜਿਹੜੇ ਸੀ ਉਹ ਪੰਧੇਰ ਸਾਹਿਬ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਅਰਦਾਸ ਕਰਕੇ ਫੇਰ ਚੱਲੇ ਆ। ਪ੍ਰੋਗਰਾਮ ਬਣਾਇਆ ਦਿੱਲੀ ਦਾ ਤੇ ਹੁਣ ਰਾਹ ਜਾਣ ਕੇ ਮੀਟਿੰਗਾਂ ਕਰੀ ਜਾਂਦੇ ਆ। ਧੰਨਵਾਦ ਜੀ। ਧੰਨਵਾਦ ਜੀ, ਥੈਂਕ ਯੂ ਜੀ ਪ੍ਰਗਟ ਜੀ, ਧੰਨਵਾਦ। ਸੋ ਬਿਲਕੁਲ ਜੀ ਦੇਖੋ ਗਿਲਾ ਤਾਂ ਸਾਨੂੰ ਆਪਣੀਆਂ ਸਰਕਾਰਾਂ ਤੇ ਜਿਹੜਾ ਉਹ ਹੁੰਦਾ ਤੇ ਹੋਣਾ ਵੀ ਚਾਹੀਦਾ। ਹੁਣ ਇਹਦਾ ਹੱਲ ਕੀ ਕਰੀਏ? ਇਹਦਾ ਹੱਲ ਮਸਲਾ ਜਿਹੜਾ ਉਹ ਤਾਂ ਕਰਨਾ ਪੈਣਾ ਨਾ। ਹੁਣ
ਹਰੇਕ ਗੱਲ ਨੂੰ ਜ਼ੁਲਮ ਕਹਿ ਕੇ ਟਾਲ ਵੀ ਨਹੀਂ ਸਕਦੇ। ਤੇ ਜਿਹੜੀ ਉਹ ਮੁੰਡੇ ਦੀ ਸ਼ਹੀਦੀ ਹੋਈ ਹੈ, ਜਿਹੜਾ 22 ਸਾਲਾਂ ਦਾ ਨੌਜਵਾਨ ਰਾਜਕਰਮੀ ਜੀ, ਉਹ ਕਹਿੰਦਾ ਮੈਂ ਪਿਛਲੇ ਧਰਨੇ ਦੇ ਵਿੱਚ ਵੀ ਉਹ ਗਿਆ ਸੀਗਾ। ਨਹੀਂ, ਹੁਣੇ ਉਹਦੀ ਵੀਡੀਓ ਵੀ ਹੈਗੀ ਇੱਕ, ਹਾਂਜੀ ਵੀ ਉਹ ਉੱਥੇ ਖਨੌਰੀ ਵਾਲੇ ਹਾਂਜੀ ਤੇ ਪਹੁੰਚਣ ਤੋਂ ਪਹਿਲਾਂ ਉਹਦੀ ਮੁੰਡੇ ਦੀ ਵੀਡੀਓ ਵੀ ਜਿਹੜੀ ਉਹ ਆਈ ਆ। ਹੂੰ ਅਮਰ ਸਿੰਘ ਸਾਡੇ ਫੇਸਬੁੱਕ ਦੇ ਉੱਤੇ ਦੱਸ ਰਹੇ ਵੀ ਸਟਾਕਟਨ ਸਾਹਿਬ ਗੁਰਦੁਆਰਾ ਵਿਖੇ ਹਾਂਜੀ ਇਸ ਐਤਵਾਰ ਨੂੰ ਕਿਸਾਨੀ ਮੋਰਚੇ ਨੂੰ ਸਮਰਪਿਤ ਕਹਿੰਦੇ ਸੈਮੀਨਾਰ ਜਿਹੜਾ ਉਹ ਹੋਣ ਜਾ ਰਿਹਾ ਹੈ ਹੂੰ ਬਾਅਦ ਦੁਪਹਿਰ 12 ਵਜੇ। ਸੋ ਉੱਥੇ ਉਸ ਦੇ ਉੱਤੇ ਵੀ ਜਿਹੜੀ ਉਹ ਚਰਚਾ ਕਹਿੰਦੇ ਆ ਵੀ ਉਹਨਾਂ ਨੇ ਕਰਨੀ ਆ। ਸੋ ਕਿਸਾਨਾਂ ਦੀ ਤਾਂ ਆਪਾਂ ਸਪੋਰਟ ਜਿਹੜੀ ਉਹ ਕਰ ਹੀ ਰਹੇ ਆ। ਹੂੰ ਰਾਹ ਕੀ ਹੋਵੇ, ਇਹ ਜਿਹੜੇ ਕਿਸਾਨ ਆਗੂ ਵੀ ਆ ਨਾ, ਇਹਨਾਂ ਨੂੰ ਆਪੋ ਆਪਣਾ ਫੱਟਾ ਜਿਹੜਾ ਮੇਰਾ ਸੋਹਣਾ ਫੱਟਾ ਹੈ ਨਾ, ਹਾਂਜੀ ਹਾਂਜੀ ਉਹ ਚੀ ਗੱਲ ਨੂੰ ਤਿਆਗਣਾ ਪੈਣਾ। ਹੂੰ ਜਿੰਨੀ ਦੇਰ ਤੱਕ ਉਹ ਤਿਆਗਦੇ ਨਹੀਂ ਉਨੀ ਦੇਰ ਤੱਕ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਆਪਾਂ ਇਹ ਚੀਜ਼ ਆਪਾਂ ਪੰਥਕ ਸਿਆਸਤ ਦੇ ਵਿੱਚ ਵੀ ਦੇਖ ਰਹੇ ਆ। ਹੂੰ ਅੱਜ ਦੀ ਨਹੀਂ ਕਾਦੀ ਦੇਖ ਰਹੇ ਆ ਹੂੰ ਵੀ ਇੱਥੇ ਵੀ ਸਾਰੇ ਜਣੇ ਕਹਿੰਦੇ ਵੀ ਜਿਹੜੀ ਗੱਲ ਆਪਾਂ ਕਹਿੰਦੇ ਆ ਵੀ ਸਿਰਫ ਉਹੀ ਕਿਤੇ ਹੱਲ ਆ। ਹੋ ਸਕਦਾ ਵੀ ਤੁਹਾਡੀ ਗੱਲ ਦੇ ਵਿੱਚੋਂ ਕੁਛ ਹਿੱਸਾ ਲੈ ਕੇ, ਦੂਜੇ ਦੀ ਗੱਲ ਚੋਂ ਕੁਛ ਹਿੱਸਾ ਲੈ ਕੇ, ਹਾਂ ਜਿਹੜਾ ਸਿਧਾਂਤਕ ਤੌਰ ਤੇ ਟੋਟਲ ਗਲਤ ਉਹਨੂੰ ਗਲਤ ਕਹੋ, ਤੇ ਜਿਹੜੀ ਚੀਜ਼ ਜਿਹੜੀ ਕਿਸੇ ਦੇ ਜਿਹੜੇ ਆਈਡੀਆ ਜਿਹੜੇ ਚੰਗੇ ਆ ਉਹ ਜ਼ਰੂਰ ਅਪਣਾਉਣੇ ਚਾਹੀਦੇ ਆ। ਹੁਣ ਅੱਗੇ ਕੀ ਬਣੂਗਾ, ਕੀ ਵਾਕਿਆ ਦਿੱਲੀ ਵੱਲ ਨੂੰ ਇਹ ਵਧਣਗੇ ਹੁਣ ਆਹ ਕਾਰਵਾਈ ਤੋਂ ਬਾਅਦ ਚ, ਕੀ ਉਹ ਰੁਕ ਜਾਣਗੇ, ਕੀ ਸਿਵਲ ਡਰੈਸ ਵਾਲੀ ਸੋ ਕਾਲਡ ਜਿਹੜੀ ਪੁਲਿਸ ਆ ਉਹਨਾਂ ਦੇ ਹੱਥੋਂ ਫਿਰ ਇਹ ਕਾਂਡ ਨਹੀਂ ਕਰਵਾ ਦੇਣਗੇ? ਇਹ ਜ਼ਰੂਰ ਸੋਚਣਾ ਪੈਣਾ ਕਿਸਾਨ ਆਗੂ। ਜੀ ਜੀ। ਸੋਹਣ ਸਿੰਘ ਜੀ ਸਤਿ ਸ਼੍ਰੀ ਅਕਾਲ। ਸੋਹਣ ਜੀ ਤੁਸੀਂ ਆਉਣੇ ਰਹੋ। ਸੋਹਣ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੋਹਣ ਸਿੰਘ ਭੋਗਲ ਬੋਲਦਾ ਜੀ। ਹਾਂਜੀ 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 ਤੁਸੀਂ ਆਉਣੇ ਰਹੋ। ਸ਼੍ਰੀਮਾਨ ਜੀ, ਮੈਂ ਇੱਕ ਆਪਣੀ ਛੋਟੀ ਜਿਹੀ ਗੱਲ ਰੱਖਣੀ ਚਾਹੁੰਦਾ ਤੁਹਾਡੇ ਕੋਲ, ਹਾਂਜੀ ਤੇ ਕਿਸਾਨ ਯੂਨੀਅਨ ਦੇ ਸਾਰੇ ਹੀ ਕਾਰਜਕਰਤਾਵਾਂ ਦੇ ਬਹੁਤ ਮੈਂ ਕਹਿਣਾ ਚਾਹੁੰਦਾ ਵੀ ਜੇ ਸ਼ੁਭਕਰਨ ਸਿੰਘ ਦੀ ਮੌਤ ਕਿਸੇ ਵਜ੍ਹਾ ਕਰਕੇ ਵੀ ਹੋਈ ਆ, ਉਹਨੂੰ ਪਹਿਲੀ ਗੱਲ ਤਾਂ ਇਹ ਆ ਵੀ ਸ਼ਹੀਦ ਦਾ ਰੁਤਬਾ ਮਿਲਣਾ ਚਾਹੀਦਾ। ਦੂਸਰੀ ਗੱਲ ਹੈ ਵੀ ਜਿਹੜੀ ਵੀ ਇੱਕ ਬਾਰਡਰ ਤੇ ਇੱਕ ਫੌਜੀ ਦੀ ਬੈਨੀਫਿਟ ਮਿਲਦੇ ਆ ਸ਼ਹੀਦ ਨੂੰ, ਉਹ ਸਾਰੇ ਉਹਦੇ ਪਰਿਵਾਰ ਨੂੰ ਮਿਲਣੇ ਚਾਹੀਦੇ ਆ। ਜੀ ਜੀ ਜੀ। ਹੈਲੋ। ਹਾਂਜੀ 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 ਸੁਣ ਰਿਹਾ ਤੁਸੀਂ ਗੱਲ। ਹਾਂ ਸੁਣਦੇ ਆ ਜੀ। ਹਾਂਜੀ ਹਾਂਜੀ ਸੁਣ ਰਿਹਾ। ਠੀਕ ਹੈ ਜੀ, ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੈ? ਹਾਂਜੀ, ਇਹ ਮੰਗ ਜਥੇਬੰਦੀਆਂ ਨੇ ਵੀ ਰੱਖੀ। ਤੁਸੀਂ ਪ੍ਰੈਸ ਕਾਨਫਰੰਸ ਜਿਹੜੀ ਸੁਣੀ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਮੰਗਾਂ ਰੱਖੀਆਂ ਜੀ, ਸ਼ਹੀਦ ਦਾ ਦਰਜਾ ਦੇਣ ਦੀ ਗੱਲ ਤੇ ਹੋਰ ਜਿਹੜੇ ਬੈਨੀਫਿਟ ਨੇ। ਐਸਕੇਐਮ ਨੇ ਤਾਂ ਇਹ ਵੀ ਕਿਹਾ ਕਿ 1 ਕਰੋੜ ਰੁਪਏ ਦੀ ਜਿਹੜੀ ਮਦਦ ਆ ਉਸ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ। ਬਿਲਕੁਲ ਮਿਲਣੀ ਚਾਹੀਦੀ ਹੈ। ਦੇਖੋ ਗਿਆ ਜੀ ਤਾਂ ਵਾਪਸ ਨਹੀਂ ਆਉਂਦਾ, ਪਰ ਜਿਹੜਾ ਉਹਨਾਂ ਦੇ ਫੱਟ ਲੱਗਾ, ਜਿਹੜਾ ਉਹਨਾਂ ਦੇ ਜ਼ਖਮ ਹੋਇਆ ਹੁਣ ਐਡਾ, ਉਹਦੇ ਤੇ ਸਰਕਾਰਾਂ ਨੂੰ ਮੱਲਮ ਜਿਹੜੀ ਆ ਉਹ ਜ਼ਰੂਰ ਲਾਉਣੀ ਚਾਹੀਦੀ ਹੈ। ਪਰ ਮੈਂ ਥੋੜਾ ਜਿਹਾ ਇਸ ਤੋਂ ਡਿਫਰੈਂਟ ਪ੍ਰਵੀਨ ਜੀ ਸੋਚਦਾ। ਸੋਹਣ ਸਿੰਘ ਜੀ ਧੰਨਵਾਦ ਤੁਹਾਡਾ, ਜਿਹੜੀ ਆਪਣੀ ਜਿਹੜੀ ਗੱਲ ਤੁਸੀਂ ਰੱਖੀ ਆ। ਇਹਦੇ ਵਿੱਚ ਹੁਣ ਇਹਨਾਂ ਸਰਕਾਰਾਂ ਤੋਂ ਤਾਂ ਅੱਗੇ ਮੰਗ ਕਰਦੇ ਆ ਐਮਐਸਪੀ ਦੀ। ਇਹ ਸ਼ਹੀਦ ਦਾ ਇਹਨਾਂ ਤੋਂ ਦਰਜਾ ਦਵਾ ਕੇ ਆਪਾਂ ਕੀ ਲੈਣਾ ਇਹਨਾਂ ਤੋਂ? ਕੀ ਇਹਨੂੰ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਰੁਪਈਆ ਦੇ ਕੇ ਕੀ ਫਿਰ ਬਾਕੀਆਂ ਦਾ ਮੂੰਹ ਨਾ ਬੰਦ ਕਰਾ ਦੇਣਗੇ? ਕੀ ਇੱਕ ਸਰਕਾਰ ਤੋਂ ਕਿਹੜੀ ਆਪਾਂ ਤਵੱਕੋ ਰੱਖ ਰਹੇ? ਅਸੀਂ ਕੋਈ ਸ਼ਹੀਦ ਦਾ ਦਰਜਾ ਲੈਣ ਦੇ ਲਈ ਤੇ ਉਹਨਾਂ ਤੋਂ ਪੈਸੇ ਲੈਣ ਦੇ ਲਈ ਥੋੜੀ ਚਾਹ ਰਹੇ, ਹੱਕ ਲੈਣ ਦੇ ਲਈ ਗੱਲ ਕਰ ਰਹੇ ਆ। ਇਹ ਜਿਹੜੀ ਚੀਜ਼ ਆ, ਇਹ ਤਾਂ ਨਾ ਸਾਡੀਆਂ ਜਾਨਾਂ ਜਾਣ ਨਾ ਉਹਨਾਂ ਨੂੰ ਇਹ ਨਾ ਇਹਨਾਂ ਦੇ ਮੁਰੇ ਮੰਗਾ ਕੰਪਨਸੇਟ ਕਰਨਾ। ਹੁਣ ਤੁਸੀਂ ਦੇਖੋ, ਜੇ ਆਪਾਂ ਇਹ ਮੰਗ ਲੈ ਕੇ ਬਹਿ ਗਏ, ਉਹ ਮੰਗਾਂ ਪਿੱਛੇ ਰਹਿ ਜਾਣੀਆਂ। ਜੀ ਜੀ, ਉਹਦੇ ਬਾਰੇ ਕਿਸੇ ਨੇ ਗੱਲ ਨਹੀਂ ਕਰਨੀ, ਉਹੀ ਉਹ ਚਾਹੁੰਦੇ। ਬਿਲਕੁਲ ਜੀ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਜਸਵੀਰ ਜੀ ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ ਜੀ, ਮੈਂ 1-2 ਮਿੰਟ ਲਊਂਗਾ। ਅੱਛਾ, ਇੱਕ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਸੀ ਕਿ ਕਾਂਗਰਸ ਨੇ ਦੇਸ਼ ਦੀ ਵੰਡ ਕਾਂਗਰਸ ਨੇ ਕਰਵਾਈ। ਮੈਂ ਕਿਸੇ ਪਾਰਟੀ ਨਾਲ ਬਿਲੋਂਗ ਨਹੀਂ ਕਰਦਾ, ਠੀਕ ਹੈ ਜੀ। ਕਾਂਗਰਸ ਦੀ ਦੇਸ਼ ਦੀ ਵੰਡ ਕਾਂਗਰਸ ਨੇ ਕਰਵਾਈ। 10 ਲੱਖ ਬੰਦਾ ਸਾਡਾ ਮਰਿਆ, ਕਿਸੇ ਦਾ ਨਹੀਂ ਮਰਿਆ। ਸਾਡੇ ਚਾਹੇ ਉਧਰਲੇ ਪਾਕਿਸਤਾਨ ਦੇ, ਉਧਰਲੇ ਪੰਜਾਬ ਦੇ, ਚਾਹੇ ਸਾਡੇ ਪੰਜਾਬ ਦੇ, ਬੰਦੇ ਤਾਂ ਸਾਡੇ ਹੀ ਸੀ ਨਾ, ਠੀਕ ਹੈ ਜੀ। ਜੀ ਜੀ ਜੀ। ਆਪਰੇਸ਼ਨ ਬਲੂ ਸਟਾਰ ਕਾਂਗਰਸ ਨੇ ਕਰਵਾਇਆ। 84 ਦੀ ਜੈਨੋਸਾਈਡ ਕਾਂਗਰਸ ਨੇ ਕਰਵਾਈ। ਇਹ ਜਿਹੜੇ ਸਾਡੇ ਪੰਜਾਬ ਦੇ ਕਾਂਗਰਸ ਦੇ ਲੀਡਰ ਨੇ, ਇਹ ਕਿਹੜੀ ਗੱਲੋਂ ਉਹਨਾਂ ਦੀਆਂ ਜੁੱਤੀਆਂ ਚੱਟਦੇ ਨੇ? ਜੀ, ਇਹ ਤਾਂ ਜਾਂ ਤਾਂ ਇਹ ਉਸ ਚੀਜ਼ ਨੂੰ ਪ੍ਰੂਫ ਕਰਦੇ ਨੇ ਕਿ ਹਾਂ ਉਹਨਾਂ ਨੇ ਕੀਤਾ, ਸਹੀ ਕੀਤਾ ਹੈ, ਜਾਂ ਫਿਰ ਇਹਨਾਂ ਦੀ ਜ਼ਮੀਰ ਮਰੀ ਹੋਈ ਆ। ਜੀ ਜੀ, ਲੋਕਾਂ ਨੂੰ ਨਕਾਰ ਦੇਣੇ ਚਾਹੀਦੇ ਨੇ। ਸਹੀ ਗੱਲ। ਜੀ ਜੀ, ਠੀਕ ਹੈ ਜੀ। ਦੂਜੀ ਗੱਲ ਜਿਹੜਾ ਹੁਣ ਅਸੀਂ ਪਿਛਲੇ ਮੋਰਚੇ ਵੇਲੇ 13 ਮਹੀਨੇ ਅਸੀਂ ਦਿੱਲੀ ਬੈਠੇ ਰਹੇ, ਸਾਡੇ ਕਿਸਾਨ ਭਾਈ, ਕੋਈ ਬੰਦਾ ਭੁੱਖ ਨਾਲ ਤਾਂ ਨਹੀਂ ਮਰਿਆ ਨਾ। ਨਹੀਂ ਮਰਿਆ, ਬਿਲਕੁਲ। ਕੁਝ ਬਿਮਾਰੀ ਨਾਲ ਮਰ ਗਏ, ਚਲੋ ਇਹ ਨਹੀਂ ਕਿੱਦਾਂ ਵੀ ਉਹ ਸ਼ਹੀਦ ਹੋ ਗਏ ਉਹ, ਠੀਕ ਹੈ ਜੀ।
ਕੋਈ ਬੰਦਾ ਭੁੱਖ ਨਾਲ ਤਾਂ ਨਹੀਂ ਮਰਿਆ। ਜੇ ਅਸੀਂ 2 ਸਾਲ ਕਣਕ ਫਸਲਾਂ ਓਨੀ ਬੀਜ ਲਈਏ ਜਿੰਨੀ ਅਸੀਂ ਖਾਣੀ ਆ, ਤਾਂ ਇਹੀ ਸਰਕਾਰਾਂ ਸਾਡੇ ਦਰਵਾਜ਼ੇ ਦੇ ਉੱਤੇ ਝੋਲੀਆਂ ਫੈਲਾ ਕੇ ਆਉਣਗੀਆਂ। ਜੀ ਜੀ ਬਿਲਕੁਲ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਕੀ ਸਾਡੇ ਇਹ ਜਿਹੜੇ ਸਾਡੇ ਕਿਸਾਨ ਲੀਡਰ ਨੇ ਬੈਠੇ ਨੇ, ਮੈਂ ਕੁਝ ਕਹਿ ਨਹੀਂ ਸਕਦਾ, ਮੈਂ ਚੰਗੇ ਮਾੜੇ ਲਫ਼ਜ਼ ਨਹੀਂ ਬੋਲ ਸਕਦਾ, ਕੀ ਇਹਨਾਂ ਦੀ ਅਕਲ ਨਹੀਂ ਕੰਮ ਕਰਦੀ? ਜੀ ਠੀਕ ਹੈ ਜਸਵੀਰ ਜੀ। ਇਹਨਾਂ ਨੇ ਕਦੀ ਕਿਹਾ ਵੀ ਅਸੀਂ ਝੋਨਾ ਨਹੀਂ ਬੀਜਣਾ ਹੈ, ਤੁਸੀਂ ਜੋ ਮਰਜ਼ੀ ਕਰੋ, ਅੱਧੀ ਰੋਟੀ ਖਾ ਲਓ, ਅਸੀਂ ਝੋਨਾ ਨਹੀਂ ਬੀਜਣਾ, ਸਾਡਾ ਪਾਣੀ ਖਤਮ ਹੁੰਦਾ? ਕਦੇ ਇਹਨਾਂ ਨੇ ਇਸ ਮੁੱਦੇ ਤੇ ਆਪਣੀਆਂ ਜਥੇਬੰਦੀਆਂ 'ਚ ਗੱਲ ਕੀਤੀ ਇਹਨਾਂ ਨੇ ਕਦੇ? ਜੀ 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 ਬਿਲਕੁਲ। ਧੰਨਵਾਦ ਜੀ, ਮਿਹਰਬਾਨੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਦੇਖੋ ਗੱਲ ਅਸਲ ਦੇ ਵਿੱਚ ਰਾਜਕਰਮਵੀਰ ਜੀ ਇਹੀ ਹੈ ਕਿ ਸਾਡਾ ਜਿਹੜਾ ਸੰਘਰਸ਼ ਹੈ ਇਹ ਵੀ ਸਾਨੂੰ ਨਵੇਂ ਸਿਰੋਂ ਉਲੀਕਣ ਦੀ ਜ਼ਰੂਰਤ ਹੈ। ਇਹਦੇ ਵਿੱਚ ਵੀ ਸਾਨੂੰ ਦੇਖਣਾ ਪਊਗਾ ਕਿ ਰਣਨੀਤੀਆਂ ਬਦਲਣ ਦੀ ਲੋੜ ਹੈ। ਰਣਨੀਤੀਆਂ ਜਿਹੜੀਆਂ ਚੀਜ਼ਾਂ ਨਹੀਂ ਚੱਲੀਆਂ ਉਹਦੇ ਇਲਾਵਾ ਥੋੜਾ ਕੁਝ ਹੋਰ ਡਿਫਰੈਂਟ ਲੈ ਕੇ ਆਉਣ ਦੀ ਲੋੜ ਆ। ਕਿਹੜੀ ਚੀਜ਼ ਚੱਲ ਸਕਦੀ ਆ, ਕੁਝ ਪੈਂਤੜੇ ਬਦਲਣ ਦੇ ਲਈ ਇਹ ਤਾਂ ਜਿਹੜਾ ਕਰ ਰਹੇ ਹੋ ਕਰੋ, ਉਸ ਦੇ ਨਾਲ ਕੁਝ ਹੋਰ ਚੀਜ਼ਾਂ ਐਡ ਹੋਣੀਆਂ। ਬਿਲਕੁਲ ਸਮੇਂ ਦੀ ਮੰਗ ਆ ਵੀ ਇਹਦੇ ਵਿੱਚ ਕੁਝ ਪੈਂਤੜੇ ਲੋਕ ਵੀ ਸਮਝਣ ਵੀ ਕੀ ਇਹਦੇ ਵਿੱਚ ਕਰਨਾ ਆ। ਇੱਕ ਲੋਕਾਂ ਦੇ ਵਿੱਚ ਪਬਲਿਕ ਸੈਂਟੀਮੈਂਟ ਬਣਾਓ ਵੀ ਆਹ ਚੀਜ਼ਾਂ ਕਰਨੀਆਂ ਜ਼ਰੂਰੀ ਆ। ਜਿੱਦਾਂ ਇਹ ਹੁਣ ਇਹ ਚੀਜ਼ ਬਹੁਤ ਆਪਾਂ ਥਾਂ ਤੇ ਸੁਣ ਲਈ, ਦੇਖ ਲਈ, ਪੜ੍ਹ ਲਈ ਵੀ ਏਦਾਂ ਕਰੋ। ਹੈ ਤਾਂ ਕੰਮ ਔਖਾ, ਆਪਾਂ ਕਹਿ ਤਾਂ ਦਿੰਨੇ ਆ, ਪਰ ਉਹ ਜਿਹੜੇ ਕਹਿੰਦੇ ਆ ਵੀ ਅਸੀਂ ਫਿਰ ਗੁਜ਼ਾਰਾ ਕਿੱਦਾਂ ਕਰਾਂਗੇ, ਸਾਡੀਆਂ ਹੋਰ ਸਾਰੀਆਂ ਚੀਜ਼ਾਂ। ਦੇਖੋ ਹੌਲੀ ਹੌਲੀ ਆਪਣਾ ਲਾਈਫ ਸਟਾਈਲ ਬਦਲ ਕੇ ਇਹ ਚੀਜ਼ਾਂ ਰਾਤੋਂ ਰਾਤ ਤਾਂ ਨਹੀਂ ਬਦਲਣੀਆਂ, ਪਰ ਇਹ ਆ ਵੀ ਇਹ ਚੀਜ਼ਾਂ ਬਦਲਣ ਦੀ ਹੁਣ ਬਹੁਤ ਸਖਤ ਜ਼ਰੂਰਤ ਹੈ। ਜੇ ਨਹੀਂ ਆਪਾਂ ਬਦਲਾਂਗੇ, ਇਹ ਸਾਰੀਆਂ ਚੀਜ਼ਾਂ ਨਹੀਂ ਲਿਆਵਾਂਗੇ, ਬਾਕੀ ਜਿਹੜੀਆਂ ਫਸਲਾਂ ਦੇ ਉੱਤੇ ਜੇ ਮੁੱਲ ਨਹੀਂ ਉਹ ਤੁਹਾਨੂੰ ਮਿਲ ਰਿਹਾ, ਤੇ ਫਿਰ ਮਜਬੂਰ ਆ ਨਾ। ਫਿਰ ਤਾਂ ਇਹਨਾਂ ਨੂੰ ਉਸ ਗਦੀ ਗੇੜ ਚ ਪਾਇਆ ਹੋਇਆ ਆ ਕਿਸਾਨਾਂ ਨੂੰ, ਉਹ ਉਸ ਹਿਸਾਬ ਦੇ ਨਾਲ ਜਿਹੜਾ ਪਾਏ। ਹਾਂ, ਨੋ ਡਾਊਟ ਕਿਤੇ ਕਿਤੇ ਆਪਾਂ ਨੂੰ ਕੋਈ ਸਟੋਰੀ ਮਿਲਦੀ ਆ ਵੀ ਆਹ ਬੰਦੇ ਨੇ ਕਰ ਲਿਆ, ਉਹ ਉਹਨਾਂ ਚਿਰ ਹੀ ਚੱਲਣੀ ਜਿੰਨਾ ਚਿਰ ਬਹੁਤ ਘਾਟਾ ਕਰ ਰਹੇ। ਜਦੋਂ ਸਾਰੇ ਕਰਨ ਲੱਗੇ ਫਿਰ ਨਹੀਂ ਉਹ ਗੱਲ ਬਣਨੀ ਨਾ। ਸੋ ਉਹਦੇ ਲਈ ਕੀ ਇਹਨਾਂ ਦੇ ਕੋਲ ਐਸਟੈਬਲਿਸ਼ਡ ਸਿਸਟਮ ਕੋਈ ਹੈਗਾ ਆ ਕੀ ਜਿਹੜਾ ਉਹ ਕਰਨਗੇ ਕਿ ਇਹ ਕਹਿ ਰਹੇ ਆ ਵੀ ਹਾਂਜੀ ਬਾਕੀ ਚੀਜ਼ਾਂ ਦੇ ਉੱਤੇ ਕਰਕੇ 2-4 ਸਾਲ ਤਾਂ ਪੈਸੇ ਦੇ ਦਿਓ, ਬਾਅਦ ਦੇ ਵਿੱਚ ਫਿਰ ਕੁਛ ਨਾ ਦਿਓ ਤੇ ਅਗਲੇ ਵਿਚਾਰੇ ਚੱਕੋ, ਫਿਰ ਜ਼ਮੀਨਾਂ ਵੇਚਣੀਆਂ ਪੈਣੀਆਂ। ਬਿਲਕੁਲ। ਅਸਲ ਦੇ ਵਿੱਚ ਜਿਹੜੀ ਆਪਾਂ ਇਹ ਖਰੜਾ ਜਦੋਂ ਸਾਰਾ ਪੜ੍ਹਦੇ ਆ ਨਾ, MSP ਤੇ ਕਾਨੂੰਨੀ ਖਰੀਦ ਦੀ ਗਰੰਟੀ ਦੀ ਮੰਗ, ਇਹ ਖਰੀਦ ਦੀ ਗਰੰਟੀ ਜਿਹੜੀ MSP ਤੇ ਗਰੰਟੀ 23 ਫਸਲਾਂ ਤੇ MSP, ਜਦੋਂ ਇਹ ਤੇ ਗਰੰਟੀ ਹੋ ਜੂ ਖਰੀਦਣ ਦੀ, ਆਟੋਮੈਟਿਕਲੀ ਲੋਕਾਂ ਨੂੰ ਵਿਭਿੰਨਤਾ ਲਿਆਉਣਾ। ਹਾਂਜੀ ਵਿਭਿੰਨਤਾ ਵਾਲਾ ਆਪੇ ਲੋਕ ਤੁਰ ਜਾਣਗੇ। ਕੱਲੀ MSP ਨਾਲ ਨਹੀਂ ਨਾ ਸਰ ਰਿਹਾ। ਕੱਲੀ MSP ਨਾਲ ਨਹੀਂ, ਖਰੀਦਣ ਦੀ ਗਰੰਟੀ ਵੀ ਜਿਹੜੀ ਉਹ ਨਾਲ ਸਰਕਾਰ ਜੇ ਚਾਹੁੰਦੀ ਆ ਵੀ ਵਿਭਿੰਨਤਾ ਆਵੇ। ਉਹ ਬੜੇ ਸੈਮੀਨਾਰ ਕਰਕੇ ਹਰ ਵਾਰੀ ਕਿਸਾਨਾਂ ਨੂੰ ਇਹ ਕਹਿ ਦਿੰਦੇ ਆ ਵਿਭਿੰਨਤਾ ਆਵੇ। ਉਹ ਵਿਭਿੰਨਤਾ ਜੇ ਲਿਆਉਂਦੇ ਤੇ ਭਾਈ ਉਹਨਾਂ ਦੀ ਖਰੀਦ ਵੀ ਤਾਂ ਹੋਵੇ। ਤਾਂ ਹੀ ਵਿਭਿੰਨਤਾ ਲਿਆਊਗਾ। ਫਿਰ ਕਿਉਂ ਉਗਾਉਂਦੇ? ਇਸੇ ਲਈ ਤਾਂ ਜਿਹੜਾ ਝੋਨਾ ਤੇ ਕਣਕ ਦੇ ਦੁਆਲੇ ਇਸੇ ਲਈ ਆ ਨਾ, ਕਿਉਂਕਿ ਇਹਦੀ ਗਰੰਟੀ ਹੋ ਜਾਂਦੀ। ਇਹਦੀ ਗਰੰਟੀ ਸਰਕਾਰ ਨੂੰ ਚੱਕਣਾ ਹੀ ਪੈਂਦਾ। ਇਹ ਮਤਲਬ ਉਹਨਾਂ ਨੇ 80 ਕਰੋੜ ਲੋਕਾਂ ਨੂੰ ਫੀਡ ਕਰਨ ਦੀ ਭਾਰਤ ਦੀ ਮੰਗ ਆ ਨਾ। ਭਾਰਤ ਦੀ ਮੰਗ ਆ। ਜੇ ਉਹ ਨਾ ਰਵੇ ਤੇ ਇਹਨਾਂ ਨੇ ਪੁੱਛਣਾ ਨਹੀਂ, ਇਹਨਾਂ ਨੂੰ ਵੀ ਨਹੀਂ। ਜਿੰਨੀ ਮਰਜ਼ੀ ਜਿਹੜੀ ਉਹ ਤੁਸੀਂ ਲਾਈ ਜਾਓ, ਜੋ ਮਰਜ਼ੀ MSPਆਂ ਦੇਈ ਜਾਓ, 22 ਫਸਲਾਂ ਦੇ ਕਿੰਨਿਆਂ ਦੇ ਉੱਤੇ ਹੈਗੀ ਹੋਈ ਆ। ਆਪਣਾ ਰਾਜਕਰਮਵੀਰ ਸਿੰਘ ਜੀ, ਇਸ ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲਾ ਬਿਲਕੁਲ, ਤੇ ਜਾਂਦੇ ਰੀਤ ਕੌਰ ਜੀ ਆਪਣੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਲੈਂਦੇ, ਉਹਨਾਂ ਦੀ ਵਿਚਾਰ ਨੂੰ ਚਰਚਾ ਦੇ ਵਿੱਚ ਸ਼ਾਮਲ ਕਰ ਲੈਂਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਨੇ ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਰੀਤ ਕੌਰ ਬੋਲ ਰਹੀ ਹਾਂ। ਮੈਂ ਤੁਹਾਡੇ ਸਾਰੇ ਪ੍ਰੋਗਰਾਮ ਬੜੇ ਦਿਨਾਂ ਤੋਂ ਸੁਣ ਰਹੀ ਹਾਂ, ਪਰ ਕਦੀ ਹਿੰਮਤ ਨਹੀਂ ਪਈ ਕਹਿਣ ਦੀ, ਪਰ ਅੱਜ ਮੈਂ ਕਹਿ ਰਹੀ ਹਾਂ ਕਿ ਇੰਨੇ ਸਾਰੇ ਬੰਦਿਆਂ ਨੂੰ ਹੋ ਸਕਦਾ ਮੈਂ ਗਲਤ ਹੋਵਾਂ, ਪਰ ਫਿਰ ਵੀ ਮੈਨੂੰ ਮਾਫ ਕਰ ਦੇਣਾ। ਮੈਂ ਆਪਣੇ ਦਿਲ ਚ ਸੋਚਿਆ ਕਿ ਵੀ ਇੰਨੇ ਸਾਰੇ ਬੰਦਿਆਂ ਨੂੰ ਨਾਲ ਨਾ ਚੁੱਕੋ, ਸਾਰਿਆਂ ਨੂੰ ਬਰਬਾਦ ਨਾ ਕਰੋ। ਸਿਰਫ ਤੁਸੀਂ ਸਾਰੇ ਭਾਰਤ ਦੇ ਜਿੰਨੇ ਕਿਸਾਨ ਆਗੂ ਹੈ ਉਹਨਾਂ ਦੀ ਕਮੇਟੀ ਬਣਾ ਲਓ ਸਾਰਿਆਂ ਨੂੰ, ਉਹ ਜਾ ਕੇ ਇਕੱਲੇ ਟਾਈਮ ਲੈ ਕੇ ਤੇ ਮੋਦੀ ਨੂੰ ਮਿਲ ਲੈਣ, ਤੇ ਜੇ ਮੋਦੀ ਨੂੰ ਮਿਲਣ ਤਾਂ ਉਹਨਾਂ ਨੂੰ ਕਹਿੰਦਾ ਸਾਡੀ ਇਹ ਡਿਮਾਂਡਾਂ ਹੈਗੀਆਂ, ਇਹ ਸਾਡੀਆਂ ਪੂਰੀਆਂ ਕਰ ਦੋ। ਤੇ ਜਿੰਨੀਆਂ ਹੁੰਦੀਆਂ ਉਹ ਤਾਂ ਲੋ, ਉਹ ਤਾਂ ਪਹਿਲੇ ਪੂਰੀਆਂ ਕਰ ਲਓ, ਦੂਜੀਆਂ ਫਿਰ ਹੋਰ ਨਾਲ ਦੁਬਾਰਾ ਚੁੱਕੇ ਲੈ ਕਰਨਾ। ਇੱਕ ਗੱਲ ਇਹ ਹੈ, ਤੇ ਦੂਸਰੀ ਗੱਲ ਇਹ ਹੈ ਜੀ ਕਿ ਆਪਣੇ ਸਾਡੇ ਪੰਜਾਬ ਦਾ ਬੜਾ ਨੁਕਸਾਨ ਹੋਇਆ। ਪਹਿਲਾਂ ਵੰਡ ਹੋਈ 47 ਫਿਰ 84 ਚੱਲਣ ਨੇ ਜੋ ਕੀਤਾ, ਸਾਡੇ ਵੀ ਬੜੇ ਲੋਕ ਬੜੇ ਪਰੇਸ਼ਾਨ, ਗਲੇ ਚ ਟੈਰਾ ਪਾ ਕੇ ਲੜਨ ਸਾੜਿਆ, ਲੇਕਿਨ ਉਹ ਕਿਹਨਾਂ ਨੇ ਸਾੜਿਆ? ਕਾਂਗਰਸੀਆਂ ਨੇ। ਮੈਂ ਮਤਲਬ ਮੇਰਾ ਦਿਲ ਦੀ ਇਹ ਵਿਸ਼ ਹੈ ਕਿ ਬਈ ਜਿਹੜੀ ਪੰਜਾਬ ਦੀ ਸਰਕਾਰ ਹੈ ਨਾ, ਉਹ ਦੂਸਰੀ ਨਾ ਹੋਵੇ, ਉਹ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇੱਕੋ ਹੋਏਗੀ, ਤਾਂ ਹੀ ਤੁਹਾਨੂੰ ਸਭ ਕੁਛ ਮਿਲੇਗਾ। ਨਹੀਂ ਤਾਂ ਉਹ ਦੇਣਗੇ ਹੀ ਨਹੀਂ। ਅਤੇ ਉਧਰ ਸਰਕਾਰ ਹੁੰਦੀ ਹੈ ਭਾਜਪਾ ਦੀ, ਇੱਧਰ ਬਣਨ ਦੀ ਕਾਂਗਰਸ ਦੀ।
ਜੀ ਇਹ ਤਾਂ ਚਲੋ ਗੱਲ ਮਾਤਾ ਜੀ ਗੱਲ ਨਹੀਂ ਆ, ਉਹ ਅਕਾਲੀ ਤੇ ਭਾਜਪਾ ਇਕੱਠੇ ਹੀ ਰਹੇ ਆ, ਹਾਂਜੀ ਬਥੇਰੇ ਰਹੇ ਆ, ਕਾਂਗਰਸ ਵੀ ਰਹੀ ਆ। ਇਹ ਗੱਲ 'ਚ ਕੋਈ ਤਰਕ ਨਹੀਂ ਆ, ਨਾ ਹੀ ਵਜਨ। ਇਹ ਫੈਡਰਲਿਜ਼ਮ ਢਾਂਚੇ ਦੇ ਉਲਟ ਸੈਂਟਰ ਜਿਹੜਾ ਮਰਜ਼ੀ ਉੱਥੇ ਆ ਜਾਵੇ, ਹਾਂਜੀ ਉਹ ਨਹੀਂ ਸਰਕਾਰ ਚਾਹੁੰਦੀ ਕੋਈ ਵੀ ਉੱਥੇ ਬੈਠੀ ਵੀ ਸਟੇਟ ਦੇ ਜਿਹੜੇ ਆ ਵਾਧੂ ਹੱਕ ਆ ਜਾਂ ਜਿਹੜੇ ਹੱਕ ਆ ਉਹ ਰਹਿਣ। ਜਿਹੜੀਆਂ ਗੱਲਾਂ ਦੇ ਕਰਕੇ ਇੱਥੇ ਬਾਦਲ ਹੁਣੀ ਰਹੇ ਆ, ਹਾਂਜੀ ਉਹ ਸਾਰੇ ਮੁੱਕਰੇ ਆ, ਉਹਨਾਂ ਦੇ ਪਿੱਛੇ ਉੱਤੋਂ ਪੈਰ ਉਹਨਾਂ ਨੇ ਖਿੱਚੇ ਆ। ਬਾਕੀ ਕਮੇਟੀਆਂ ਬਥੇਰੀਆਂ ਬਣੀਆਂ, ਸਵਾਮੀਨਾਥਨ ਰਿਪੋਰਟ ਵੀ ਪਈ ਆ, ਪਤਾ ਨਹੀਂ ਕਿੰਨੀਆਂ ਸਰਕਾਰਾਂ ਆ ਕੇ ਤੇ ਉਹ ਪ੍ਰਧਾਨ ਮੰਤਰੀ ਵੀ ਮਰ ਮੁੱਕ ਗਏ ਆ। ਹਾਂਜੀ ਬਿਲਕੁਲ, ਸਵਾਮੀਨਾਥਨ ਵਿਚਾਰੇ ਆਪ ਚਲੇ ਗਏ, ਉਹਨਾਂ ਦੀ ਕੁੜੀ ਨੇ ਹੁਣੇ ਰੀਸੈਂਟਲੀ ਬੋਲਿਆ, ਜਦੋਂ ਇਹਨਾਂ ਦੇ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਸੀ, ਕਹਿੰਦੇ ਵੀ ਉਹਨਾਂ ਦੀ ਗੱਲ ਤਾਂ ਸੁਣੋ। ਕਮੇਟੀਆਂ ਉਸ ਤੋਂ ਬਾਅਦ ਵੀ ਤਾਂ ਬਣ ਹਟੀਆਂ। ਕਿੰਨੀ ਵਾਰੀ ਮੋਦੀ ਨੂੰ ਮਿਲਣਾ, ਮੋਦੀ ਦਾ ਉਦਘਾਟਨ ਕਰਨਾ ਉਹ ਹਟ ਜਾਵੇ ਤਾਂ ਹੀ ਆ। ਮੋਦੀ ਜਿਹੜਾ ਉਹ ਇੰਨਾ ਕੈਰੋਗੈਂਟ ਲੀਡਰ ਆ ਜੀ, ਉਹ ਮਿਲਦਾ ਨਹੀਂ ਕਿਸੇ ਨੂੰ। ਪਹਿਲਾਂ ਵੀ ਸੰਘਰਸ਼ ਹੋਇਆ, ਉਹਨੇ ਨਹੀਂ ਕਿਸਾਨ ਆਗੂਆਂ ਦੇ ਨਾਲ ਨਹੀਂ ਮਿਲਿਆ, ਉਹ ਕਰਦੇ ਰਹੇ, ਤੋਮਰ ਰੱਖਿਆ ਸੀ ਉਹਨਾਂ ਨੇ। ਹਾਂਜੀ ਤੋਮਰ ਰੱਖਿਆ ਸੀ। ਹੁਣ ਵੀ 4 ਗੇਟ ਦੀ ਗੱਲਬਾਤ ਹੋਈ ਆ, ਪਿਊਸ਼ ਗੋਇਲ ਵਰਗੇ ਸਾਰੇ, ਅਰਜੁਨ ਮੁੰਡੇ ਵਰਗੇ ਖੇਤੀਬਾੜੀ ਮੰਤਰੀ, ਨਹੀਂ ਤਾਂ ਮੁੱਖ ਮੰਤਰੀ ਘੱਲ ਦਿੰਦੇ ਆ ਆਪਣੇ ਡੈਪੂਟੇਸ਼ਨ ਤੇ। ਹਾਂਜੀ ਬਿਲਕੁਲ, ਸੋ ਇਹਨਾਂ ਨੂੰ ਸ਼ਾਂਤ ਕਰਾ ਕੇ ਵਾਪਸ ਲੈ ਆਓ, ਕਿਤੇ ਬਾਰਡਰ ਨਾ ਟੱਪ ਜਾਣ। ਸੰਘਰਸ਼ ਹੀ ਅਖੀਰਲਾ ਜਦੋਂ ਰਾਹ ਬਾਜੇ, ਫਿਰ ਸੰਘਰਸ਼ ਹੀ ਕਰਨਾ ਪੈਂਦਾ। ਤੇ ਇਹਦੇ ਵਿੱਚ ਇਹ ਆ ਪ੍ਰਵੀਨ ਜੀ, ਨਾਲ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ, ਵੀ ਸੰਘਰਸ਼ ਦੇ ਵਿੱਚ ਕੱਲੇ ਪੰਜਾਬ, ਹਰਿਆਣੇ, ਯੂਪੀ ਵਾਲੇ ਕਿਸਾਨ ਹੀ ਨਹੀਂ, ਬਾਕੀਆਂ ਨੂੰ ਵੀ ਨਾਲ ਜੋੜਨਾ ਪੈਣਾ। ਉਹ ਇੰਨੇ ਤਗੜੇ ਨਹੀਂ ਹੈਗੇ, ਪ੍ਰੋਬਲਮ ਇਹ ਆ, ਉਹ ਇੰਨੇ ਸਮਰੱਥ ਨਹੀਂ। ਸੰਘਰਸ਼ ਵੀ ਉਸੇ ਘਰ ਉਦਾਂ ਹੀ ਲੜੇ ਜਾਂਦੇ ਆ ਜਦੋਂ ਥੋੜਾ ਬਹੁਤਾ ਤੁਹਾਨੂੰ ਪਿੱਛੇ ਕਿਤੇ ਸਪੋਰਟ ਹੋਵੇ। ਸੋ ਇਹ ਪੰਜਾਬ ਦੀ, ਹਰਿਆਣੇ ਦੀ ਇਹ ਨਿਆਰਾਪਨ ਆ। ਹਾਂਜੀ, ਇਹ ਜਿਹੜਾ ਆਪਾਂ 13 ਮਹੀਨੇ ਦਾ ਸੰਘਰਸ਼ ਜਿਹੜਾ ਉਹ ਦੇਖਿਆ, ਉਹ ਇਸੇ ਚੀਜ਼ ਦੇ ਨਿਆਰੇਪਨ ਦੇ ਵਿੱਚੋਂ ਸੀਗਾ। ਬਾਕੀ ਉਧਰ ਦੀ ਬੈਲਟ ਦੇ ਵਿੱਚ ਇੱਕ ਹੋਰ ਵੀ ਅੱਖਾਂ ਦੇ ਉੱਤੇ ਇੱਕ ਵੱਖਰੀ ਪੱਟੀ ਵੀ ਜਿਹੜੀ ਹਿੰਦੂਤਵ ਵਾਲੀ ਜਿਹੜੀ ਉਹ ਬੰਨੀ ਪਈ ਆ, ਉਥੇ ਕਿਸਾਨ ਨੂੰ ਕਿਸਾਨ ਤੱਕ ਪਤਾ ਨਹੀਂ ਮੰਨਦੇ ਜਾਂ ਨਹੀਂ ਮੰਨਦੇ ਕਿੱਦਾਂ ਆ। ਪੰਜਾਬ ਦੇ ਕਿਸਾਨ ਨਾਲ ਉਹਦਾ ਵੱਖਰਾ ਹਾਲ ਆ। ਹਾਂਜੀ ਹੈਗੀ ਆ ਬਿਲਕੁਲ ਜੀ। ਉੱਥੋਂ ਦੀ ਮੈਜੋਰਟੀ ਇਹ ਆ ਵੀ ਝੋਨਾ ਭਾਵਾਂ ਸਾਡਾ 1100 ਨੂੰ 1200 ਨੂੰ ਵਿਕ ਜੇ, ਪਰ ਸਾਡੀਆਂ ਜਿਹੜੀਆਂ ਧਾਰਮਿਕ ਜੋ ਸਾਡੇ ਇਛਾਵਾਂ ਨੇ, ਜੋ ਸਾਡਾ ਸਿਆਸੀ ਏਜੰਡਾ ਬੀਜੇਪੀ ਦਾ, RSS ਦਾ, ਉਹ ਪੂਰਾ ਹੋਣਾ ਚਾਹੀਦਾ। ਇਸ ਤਰ੍ਹਾਂ ਨਹੀਂ ਚੱਲਿਆ ਜਾਂਦਾ। ਤੁਹਾਡੇ ਉਹ ਜਿਹੜੇ ਪੋਲੀਟੀਕਲ ਏਜੰਡੇ ਨੇ, ਤੁਹਾਡੀਆਂ ਉਹ ਚੀਜ਼ਾਂ ਨੇ, ਉਹ ਅਲੱਗ ਰੱਖਣੀਆਂ ਪੈਂਦੀਆਂ ਕਈ ਵਾਰੀ ਤੁਹਾਨੂੰ ਸਮੁੱਚਤਾ ਦੇ ਵਿੱਚ ਆ ਕੇ। ਮਾਤਾ ਜੀ ਜਿਹੜੀ ਗੱਲ ਕਰਕੇ ਉਹ ਕਿਤੇ ਨਾ ਕਿਤੇ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਵਾਲੀ ਗੱਲ ਹੀ ਕਰਕੇ, ਹਾਂਜੀ ਵੀ ਡਬਲ ਇੰਜਨ ਦੀ ਸਰਕਾਰ, ਨਹੀਂ ਪਤਾ ਨਹੀਂ ਲੱਗਦਾ ਨਾ। ਆਪਾਂ ਇਸੇ ਲਈ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਹੋ ਹਟੀਆਂ ਡਬਲ ਇੰਜਨ ਦੀਆਂ ਸਰਕਾਰਾਂ, ਕੁਛ ਨਹੀਂ ਫਰਕ ਪਿਆ। ਬਾਕੀ ਜਿਹੜੀ ਇੱਕ ਗੱਲ ਔਨ ਦੀ ਰਿਕਾਰਡ ਆ, ਕਾਂਗਰਸ ਨੇ ਜ਼ੁਲਮ ਕੀਤਾ ਪੰਜਾਬ ਦੇ ਉੱਤੇ। ਬਿਲਕੁਲ ਦਰਬਾਰ ਸਾਹਿਬ ਦੇਖੋ, ਜਿਹੜਾ ਤੁਸੀਂ ਦੂਜਾ ਵਰਡ ਯੂਜ਼ ਕਰਦੇ ਨਾ, ਬਲੂ ਸਟਾਰ, ਉਹਨੂੰ ਉਹ ਦਰਬਾਰ ਸਾਹਿਬ ਤੇ ਹਮਲਾ, ਬਲੂ ਸਟਾਰ ਪ੍ਰੋਪਗੈਂਡਾ ਆ ਉਹਨਾਂ ਦਾ। ਹਾਂਜੀ, ਬਲੂ ਸਟਾਰ ਉਹਨਾਂ ਦਾ ਘੱਲੂਘਾਰਾ ਸੀਗਾ। ਪਰ ਉਸ ਹਮਲੇ ਨੂੰ ਉਕਸਾਉਣ ਦੇ ਲਈ ਅਡਵਾਨੀ ਵਰਗਿਆਂ ਨੇ ਨਾਲ ਹੀ ਸੀਗੇ, ਹਾਂਜੀ ਧਰਨੇ ਦਿੱਤੇ ਉਹਨਾਂ ਨੇ, ਜਿਨ੍ਹਾਂ ਨੂੰ ਹੁਣ ਭਾਰਤ ਰਤਨ ਮਿਲਿਆ। ਹਾਂ, ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ, ਦਿੱਤਾ ਕਿ ਮੋਦੀ ਸਾਹਿਬ ਨੇ। ਸੋ ਇਹ ਇੱਕ ਹੀ ਸਿੱਕੇ ਦੇ ਦੋਨੇ ਪਾਸੇ ਆ। ਜੇ ਅਸੀਂ ਚੀਜ਼ਾਂ ਨੂੰ ਡਿਟੇਲ ਦੇ ਨਾਲ ਸਟੱਡੀ ਕਰੀਏ, ਉਸੇ ਅਡਵਾਨੀ ਨੂੰ ਪੰਥ ਰਤਨ ਫਕਰੇ ਕੌਮ ਬਾਦਲ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ। ਸਰਕਾਰ ਹੁਣ ਫਿਰ ਰੈਡੀ ਹੋਈ ਆ। ਹਾਂਜੀ, ਹੁਣ ਵੀ ਗੱਠਜੋੜ ਦੇ ਲਈ। ਸੋ ਇਹ ਪੋਲੀਟੀਕਲ ਧਿਰਾਂ ਪ੍ਰਤੀ ਜਿਹੜਾ ਆਪਦਾ ਮਨ ਦੇ ਵਿੱਚ ਸ਼ੰਕ ਹੈ ਉਹ ਦੂਰ ਕਰ ਲਓ। ਇਹ ਹੁਣ ਕਿਸੇ ਦੇ ਮਿੱਤ ਨਹੀਂ, ਕਿਸੇ ਦੇ ਮਿੱਤ ਨਹੀਂ, ਕੋਈ ਨਹੀਂ। ਬਸ ਸਾਨੂੰ ਆਪਣੇ ਹੱਕ ਮਿਲਣੇ ਚਾਹੀਦੇ ਆ, ਉਹਨਾਂ ਲਈ ਸਾਨੂੰ ਜੂਝਣਾ ਪੈਣਾ, ਲੜਨਾ ਪੈਣਾ। ਅਸੀਂ ਲੜ ਰਹੇ ਹਾਂ। ਸਾਨੂੰ ਗੁੱਸਾ, ਗਿਲਾ, ਰੋਸਾ ਉਹਨਾਂ ਲੋਕਾਂ ਤੇ ਜਿਨ੍ਹਾਂ ਨੂੰ ਅਸੀਂ ਇਕਤਾ ਅਗਵਾਈ ਕਰਤਾ ਬਣਾਇਆ ਹੋਇਆ, ਜਿਹੜੇ ਸਾਨੂੰ ਲੀਡ ਕਰ ਰਹੇ ਨੇ। ਉਹਨਾਂ ਦੀ ਜਿਹੜੀ ਗੱਲ ਗਲਤ ਹੋਊਗੀ ਅਸੀਂ ਉਹਨੂੰ ਨਿੰਦਾਂਗੇ ਵੀ, ਉਹਨਾਂ ਦਾ ਸਾਥ ਵੀ ਜ਼ਰੂਰ ਦਿਆਂਗੇ, ਡਟ ਕੇ ਦਿਆਂਗੇ। ਤੇ ਜਿਹੜੇ ਜਿਨ੍ਹਾਂ ਨੂੰ ਅਸੀਂ ਮੁੱਖ ਮੰਤਰੀ MLA ਬਣਾ ਕੇ ਭੇਜੇ। ਬਿਲਕੁਲ। ਬਾਕੀ ਜਿਹੜੇ ਕਿਸਾਨ ਕਮੇਟੀਆਂ ਬਣਾਈ ਬੈਠੇ ਆ ਜਾਂ ਜਿਨ੍ਹਾਂ ਦੀ ਆਰਗੇਨਾਈਜੇਸ਼ਨਾਂ ਆ, ਉਹ ਵੀ ਸਮਝਣ ਗੱਲਾਂ ਨੂੰ, ਤੇ ਥੋੜੇ ਪੈਂਤੜੇ ਜਿਹੜੇ ਉਹ ਬਦਲਣ ਦੀ ਜ਼ਰੂਰਤ ਆ। ਕੁਝ ਨਵੀਆਂ ਚੀਜ਼ਾਂ ਐਡ ਹੋਣੀਆਂ ਚਾਹੀਦੀਆਂ, ਚਾਹੇ ਸ਼ੰਭੂ ਤੇ ਬੈਠੋ, ਚਾਹੇ ਖਨੌਰੀ ਤੇ ਬੈਠੋ, ਚਾਹੇ ਦੋਨਾਂ ਤੇ ਬੈਠੋ, ਚਾਹੇ ਬਾਕੀਆਂ ਤੇ ਵੀ ਬੈਠੋ। ਦਿੱਲੀ ਜਾਣ ਦੀ ਕਾਹਲ ਨਾ ਕਰੋ। ਜੇ ਅਗਲੇ ਮਾਰਨ ਨੂੰ ਕਾਹਲੇ, ਕਾਤੇ ਮਰਨਾ ਆ ਤੁਸੀਂ ਇੱਥੇ ਬੈਠੇ ਉਹਨਾਂ ਨੂੰ ਚੁਭਣ ਦੇ ਆ, ਉੱਥੇ ਹੀ ਕਰੋ। ਜੀ ਬਿਲਕੁਲ। ਸੁਰਾਜ ਕਰਮਵੀਰ ਸਿੰਘ ਜੀ, ਲਈਏ ਜੀ ਇਜਾਜ਼ਤ। ਬਿਲਕੁਲ, ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।